अस्सलामुअलैकुम नाज़रीन, प्रोग्राम गूढ़ी गल लतीफ़ चौधरी दे नाल मैं हाँ तुहाडा मेज़बान एहसन कामरे। नाज़रीन, 9 मई जलाओ गिराओ के हवाले नाल एक होर केस का फैसला आ गया। लाहौर की उस्ताद दहशतगर्दी ने अज फैसला दिता है जिद PTI के अहम जो रहनुमा ने जिस डॉक्टर यासमीन राशिद, मियाँ महमूद रशीद, एजाज चौधरी, सरफराज चीमा समेत इन्होंने सारिਆਂ ਨੂੰ 10-10 साल की कैद हो गई है। तो नाले ये शाह महमूद कुरैशी ਜਿਹੜੇ ਨੇ ਉਹਨਾਂ ਨੂੰ ਇਸ ਮੁਕੱਦਮੇ 'ਚੋਂ ਬਰੀ ਕਰ ਦਿੱਤਾ ਗਿਆ। ਤੇ ਅੱਜ ਦੇ ਪ੍ਰੋਗਰਾਮ 'ਚ ਇਸ ਮੁਕੱਦਮੇ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਤੇ ਇਹਦੇ ਆਉਣ ਵਾਲੇ ਜਿਹੜੇ 9 ਮਈ ਦੇ ਹੋਰ ਕੇਸ ਨੇ, ਕਿਉਂਕਿ ਇਹ 5ਵਾਂ ਕੇਸ ਹੈ ਜਿਹਦੇ 'ਚ ਫੈਸਲਾ ਹੋਇਆ ਤੇ ਬਾਕੀ ਹੋਰ ਕੇਸਿਸ ਵੀ ਨੇ, ਉਹਨਾਂ ਦੀ ਸੂਰਤ ਹਾਲ 'ਤੇ ਵੀ ਗੱਲ ਕਰਾਂਗੇ, ਮਾਨੀ PTI ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਤੇ ਨਾਲੇ ਪਾਕਿਸਤਾਨ ਨੂੰ ਆਲਮੀ ਸਤ੍ਹਾ ਤੇ ਹਰ ਗੁਜ਼ਰਦੇ ਦਿਨ ਦੇ ਨਾਲ ਕਾਮਯਾਬੀ ਲੱਭਦੀ ਜਾ ਰਹੀ ਹੈ। ਅਕਾਮ ਮੁਤਹਿਦਾ ਦੀ ਜਿਹੜੀ ਹੁਣ ਰਿਪੋਰਟ ਆਈ ਹੈ, ਉਹਨਾਂ ਨੇ ਜਿਹੜਾ ਭਾਰਤ ਦਾ ऑपरेशन संदूर सी उन्होंने गैर कानूनी करार दिता और नाले क्या है कि यदि जी पाकिस्तान के मौकफ की तायद की गई है कि पाकिस्तान तो हमेशा तो कहता रहा कि यदि शफाफ तहकीकात होनी चाहिए, लेकिन इंडिया जो अपनी अक़वाम मुतहिदा के जोड़े बाइंडिंग्स ने वही उन्हें खिलाफ वर्जी की है। तो ये जोड़ा सिंतास मुआहदा अप्रैल 2025 इंडिया ने उन्होंने यकतरफा तौर पर मुअत्तल करता सी। ਉਹਦੇ ਉੱਤੇ ਵੀ ਗੱਲ ਕਰਾਂਗੇ ਕਿਉਂਕਿ ਜਿਹੜੇ ਇੰਡਸ ਵਾਟਰ ਕਮਿਸ਼ਨ ਦੇ ਸਰਬਰਾਹ ਨੇ ਮੇਹਰ ਅਲੀ ਸ਼ਾਹ, ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਕੋਲ ਸਿਰਫ 10% ਪਾਣੀ ਜਿਹੜਾ ਵੇ ਉਹ ਇਸ ਟਾਈਮ ਮੌਜੂਦ ਹੈ। ਨਾਲੇ ਉਹਦੇ 'ਤੇ ਜਿਹੜੇ ਡਿਪਟੀ ਵਜ਼ੀਰ ਆਜ਼ਮ ਇਸਹਾਕ ਡਾਰ ਨੇ, ਉਹਨਾਂ ਨੇ ਵੀ ਗੈਰ ਮੁਲਕੀ ਸਫੀਰਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਦੇ ਖਾਸ ਤੌਰ 'ਤੇ ਉਹਨਾਂ ਨੇ ਜਿਹੜਾ ਇੰਡਸ ਵਾਟਰ ਟਰੀਟੀ ਹੈ ਉਹਦੇ ਉੱਤੇ ਗੱਲ ਕੀਤੀ ਹੈ। ਤੇ ਇੱਕ ਹੋਰ ਅਹਿਮ ਮਾਮਲਾ ਜਿਹੜਾ ਵੇ ਉਹ ਸਿੰਧ ਦੇ ਹਵਾਲੇ ਨਾਲ ਹੈ ਕਿ ਵਜ਼ੀਰ ਆਲਾ ਸਿੰਧ ਨੇ ਜਿਹੜੇ ਕਰਾਚੀ 'ਚ ਭੱਤਾਖੋਰੀ ਹੈ ਇਹਦੀ ਚੁੱਕੇ ਬਹੁਤ ਜ਼ਿਆਦਾ ਕੰਮ ਜਿਹੜਾ ਇਹਦੇ 'ਤੇ ਵੱਧ ਗਿਆ और डिफरेंट आवाज़ा भी ये उठाई जा रही हैं। तो वज़ीर आला सिंध ने कल एक अहम इजलास जो वो तलब कर लिया कि भत्ताखोरी के उत्ते उन्होंने नाले रेड वारंट जारी करने तक भी गलबात की है। तो अज के प्रोग्राम से सारिया चीज़ों के उत्ते डिस्कस करांगे, चलने चोई साहब वाल तो गल करांगे पहले जो सियासी मामलात ने 9 मई का जो फैसला होया वो उत्ते गल करना। जी चोई साहब अस्सलाम वालेकुम। वालेकुम सलाम। हाँ जी, की हाल जनाब, की हाल चाल ने? ठीक ठाक, तुसीं सुनाओ। अज खुश लग रहे हो? कोई नहीं खुश नहीं है, ਬੌਂਡ ਦੀ ਤਾਰੀਖ ਵੀ ਸੁਣਿਆ ਸੀ ਉਹਨਾਂ ਦੇ ਕੁਰਾਨਦਾਜ਼ੀ ਹੋਣੀ। ਉਹ ਨਹੀਂ, ਉਹ ਕਦੀ ਨਹੀਂ ਜੇ ਨਿਕਲਿਆ ਵੈਸੇ। ਅੱਛਾ, ਉਹ ਹਮੇਸ਼ਾ ਮੈਨੂੰ ਲੈ ਕੇ ਨਾ ਤੇ ਘਾਟੇ 'ਚ ਹੀ ਵੇਚਣਾ ਪਿਆ ਵਾਪਸ। ਅੱਛਾ, ਇਹਦਾ ਮਤਲਬ ਤੁਹਾਡਾ ਤੁਸੀਂ ਲੱਕੀ ਨਹੀਂ ਐਡੇ। ਹਾਂ ਠੀਕ ਹੈ ਨਾ, ਨੰਬਰ ਗੇਮ ਦੇ ਵਿੱਚ ਤੁਸੀਂ ਨਹੀਂ ਪਿੱਛੇ ਹੀ ਨੰਬਰ ਰਹਿੰਦੇ। ਇਹਦੇ 'ਚ ਨਹੀਂ। ਚਲੋ ਬਾਹਰ ਤੁਸੀਂ ਸਵਾਲਾਂ 'ਚ ਤੇ ਬੜੇ ਤਾਬੜ ਤੋੜ ਹਮਲੇ ਅੱਜ ਕੀਤੇ ਜੇ ਸਵਾਲ। ਨਹੀਂ, ਉਹਦੇ 'ਚ ਤੇ ਲੱਕੀ ਆ ਨਾ। ਉਹ ਸਵਾਲ ਬਹੁਤ ਆਉਂਦੇ ਉਹ ਕਹਿੰਦੇ ਅਸੀਂ ਜ਼ੁਬਾਨ ਦਾ ਖੱਟਿਆ ਖਾਣੇ। ਜ਼ੁਬਾਨ ਦਾ ਖੱਟਿਆ ਖਾ ਲਓ, ਇਹ ਵੀ ਬੜੀ ਵੱਡੀ ਗੱਲ ਜੇ। ਜ਼ੁਬਾਨ ਸਭ ਤੋਂ ਔਖਾ ਕੰਮ ਜੇ, ਜ਼ੁਬਾਨ ਦਾ ਖੱਟਿਆ ਖਾਣਾ। ਤੇ ਬਹਰਹਾਲ ਸਰ 9 ਮਈ ਦੇ ਹਾਂ ਉਹ ਦੇਖੋ 9 ਮਈ ਦੇ ਉੱਤੇ ਤੇ ਸਜ਼ਾਵਾਂ ਤੇ ਹੋਣੀਆਂ ਹੀ ਨੇ। ਇਹ ਜਿਵੇਂ ਪਹਿਲੇ ਸਜ਼ਾਵਾਂ ਹੋਈਆਂ ਤੇ ਹੁਣ ਵੀ ਉਹੀ ਹੋਈਆਂ। ਤੇ ਮੈਨੂੰ ਇੱਕ ਅਫਸੋਸ ਵੀ ਹੁੰਦਾ ਹੈ ਬਾਜ਼ ਔਕਾਤ। ਦੇਖੋ ਜੀ, ਕਿਸੇ ਦੀ ਸਜ਼ਾ ਕਿਸੇ ਨੂੰ ਹੁੰਦੀ ਹੈ ਨਾ ਤੇ ਉਹ ਕੋਈ ਖੁਸ਼ੀ ਦੀ ਗੱਲ ਤੇ ਨਹੀਂ ਹੈ। ਯਾਸਮੀਨ ਰਾਸ਼ਦ ਸਾਹਿਬਾ ਦੇ ਬਾਰੇ ਜੋ ਅਸੀਂ ਸੁਣਨੇ ਹਾਂ ਤਾਂ ਅੱਛੀ ਮਤਲਬ ਖਾਤੂਨ ਨੇ, ਇਹਨਾਂ ਦੇ ਇਹਦੇ 'ਚ ਕੋਈ ਮੇਰੇ ਨਾਲ ਕਈ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤੇ ਨੇ। ਤੇ महमूद रशीद साहब भी ने, उन्होंने भी साडा एक ज़ाती ताल्लुक है, बड़े अच्छे आदमी ने। लेकिन हुण की करिए कि जो केसिस जो ऐसे बन गए या जी राह अख्तियार कर ली, जी अगे भी असी गल करने होंगे कि तुहाडा जिहड़ा एक तुसी रास्ता अख्तियार करते हो तो वो फिर बाज़ औकात तो ऐसी शिकंजे च आ जाते हो या तुसी एक गलत काम कर बैठते हो तो जिहदा मदावा फिर नहीं हुंदा किसी भी चीज़ का सिवाए सज़ा तो। तो ਉਹੀ ਇਹ ਚੀਜ਼ ਹੋ ਰਹੀ ਹੈ। ਤੇ ਹੁਣ 9 ਮਈ ਦੇ ਵਿੱਚ ਉਹਨਾਂ ਨੂੰ ਦੁਬਾਰਾ ਸਜ਼ਾ ਹੋ ਗਈ ਤੇ ਅਸੀਂ ਤੇ ਦੁਆ ਕਰਾਂਗੇ, ਮੈਂ ਤੇ ਦੁਆ ਕਰਾਂਗਾ ਕਿ ਅੱਲਾਹ ਤਾਲਾ ਉਹਨਾਂ ਦੀਆਂ ਮੁਸ਼ਕਲਾਤ ਆਸਾਨ ਕਰੇ। ਲੇਕਿਨ ਕਿਉਂਕਿ ਜਿਹੜੀ ਉਹਨਾਂ ਨੇ ਜਿਸ ਜੁਰਮ 'ਚ ਸਜ਼ਾ ਪਾਈ ਹੈ ਉਹ ਬਾਈ ਨੇਚਰ ਜੁਰਮ ਬਹੁਤ ਵੱਡਾ ਹੈ। ਜੁਰਮ ਤੇ ਵੱਡਾ ਹੈ, ਇਹਦੇ 'ਚ ਤੇ ਅਸੀਂ ਨਹੀਂ ਇਹ ਕਹਿ ਸਕਦੇ ਕਿ ਦੇਖੋ ਪਾਕਿਸਤਾਨ ਦੀ ਆਰਮੀ ਦੇ ਇੰਸਟਾਲੇਸ਼ਨਸ ਦੇ ਉੱਤੇ ਉਹਨਾਂ ਦੇ ਉੱਤੇ ਤੁਸੀਂ ਇੱਕ ਮੌਬ ਦੀ ਸ਼ਕਲ ਦੇ ਵਿੱਚ ਗਏ ਨੇ ਤੇ ਉੱਥੇ ਅਟੈਕ ਕੀਤਾ ਹੈ ਔਰ ਨੁਕਸਾਨ ਕੀਤਾ ਹੈ। ਔਰ ਉਸ ਤੋਂ ਬਾਅਦ ਫਿਰ ਜਿਹੜੇ ਪਾਕ ਆਰਮੀ ਦੇ ਸ਼ਹੀਦਾ ਸਨ, ਮਗਰ ਉਹਨਾਂ ਦੇ ਹੀ ਸ਼ਹੀਦਾ ਨਹੀਂ ਸਨ, ਸਾਡੇ ਵੀ ਉਨੇ ਹੀ ਸ਼ਹੀਦਾ ਨੇ। ਦੇਖੋ ਨਾ, ਪਾਕਿਸਤਾਨ ਵਾਸਤੇ ਉਹਨਾਂ ਨੇ ਜਾਨ ਕੁਰਬਾਨ ਕੀਤੀ, ਕੋਈ ਆਪਣੀ ਜ਼ਾਤ ਵਾਸਤੇ ਨਹੀਂ ਕੀਤੀ ਨਾ। ਤੇ ਜਿਵੇਂ ਕਰਨਲ ਸ਼ੇਰ ਖਾਨ ਸਾਹਿਬ ਨੇ ਸਨ, ਵਰਨਾ ਅਗਰ ਉਹਨਾਂ ਨੇ ਆਪਣੇ ਵਾਸਤੇ ਕਰਨਾ ਹੁੰਦਾ ਤੇ ਉਹ ਕਿਉਂ ਕੁਰਬਾਨੀ ਦਿੰਦੇ? ਉਹਨਾਂ ਦੇ 65 ਦੀਆਂ ਜਿਹੜੀਆਂ ਸਾਡੀਆਂ ਯਾਦਾਂ ਸਨ ਜੰਗ ਦੀਆਂ, ਫਖਰ ਸੀ ਸਾਡਾ, ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਗੱਲ ਕੀਤਾ, ਜਹਾਜ਼ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। GHQ ਦੇ ਉੱਤੇ ਮਤਲਬ ਇੱਕ ਬਹੁਤ ਹੀ ਇੱਕ ਅਹਿਮਕਾਨਾ ਕਿਸਮ ਦਾ ਜਿਹੜਾ ਨਾ ਇਹ ਸੀ। ਬਲਕਿ ਮੈਂ ਤਾਂ ਇਹ ਕਹਾਂਗਾ ਕਿ ਇਹ ਉਹਨਾਂ ਨੇ ਪਤਾ ਨਹੀਂ ਕਿਉਂ ਇਹ ਪਲਾਨ ਕੀਤਾ, ਜਾਂ ਜਿਹੜੇ ਪਾਕਿਸਤਾਨ ਮੁਖਾਲਫ ਐਲੀਮੈਂਟ ਹੋਏਗਾ
ਉਹ ਜਿਹਨੂੰ ਮੈਂ ਬਾਜ਼ਕਾਤ ਕਹਿਣਾ ਹੁੰਦਾ ਵਾਂ ਕਿ ਕੋਈ ਡੀਪ ਸਟੇਟ ਦੇ ਜਿਹੜੇ ਲੋਕ ਨੇ, ਜਿਹੜੇ ਮੇਰਾ ਤੇ ਅੱਜ ਵੀ ਇਸ ਗੱਲ ਦੇ ਉੱਤੇ ਹੈਗਾ ਕਿ ਪੀਟੀਆਈ ਦੇ ਵਿੱਚ ਜਿਹੜੇ ਨੇ ਜਾਂ ਉਹਨੂੰ ਜਿਹੜੇ ਚਲਾ ਰਹੇ ਨੇ ਬਾਜ਼ ਫੈਸਲਿਆਂ ਤੇ ਹੈਵੀ ਨੇ, ਉਹ ਗੈਰ ਮਰਈ ਉਹ ਜਿਹੜੇ ਨੇ ਨਾ ਕਿਰਦਾਰ ਨੇ ਜਾਂ ਚਿਹਰੇ ਨੇ ਜਿਹੜੇ ਸਾਹਮਣੇ ਨਹੀਂ ਹੈਗੇ, ਲੋਕਾਂ ਨੂੰ ਉਹਨਾਂ ਦੇ ਬਾਰੇ 'ਚ ਬਹੁਤ ਜ਼ਿਆਦਾ ਇਲਮ ਨਹੀਂ ਹੈਗਾ। ਤੇ ਉਹ ਪਾਕਿਸਤਾਨ ਦੇ ਲੇਕਿਨ ਸੋਚਣ ਵਾਲੀ ਗੱਲ ਸੀ ਕਿ ਜਿਸ ਤਰ੍ਹਾਂ ਦੇ ਆ ਮੈਂ ਦੱਸ ਰਿਹਾ ਵਾਂ ਕਿ ਮਹਿਮੂਦ ਰਸ਼ੀਦ ਸਾਹਿਬ ਸਨ ਜਾਂ ਡਾਕਟਰ ਯਾਸਮੀਨ ਰਾਸ਼ਦ ਸਨ, ਇਜਾਜ਼ ਚੌਧਰੀ ਸਾਹਿਬ ਨੇ ਜਾਂ ਉਮਰ ਚੀਮਾ ਸਾਹਿਬ ਵੀ ਸਾਡੇ ਦੋਸਤਾਂ ਜੋ ਬੜੇ ਅੱਛੇ, ਉਹਨਾਂ ਨਾਲ ਸਾਡਾ ਤਾਲੁਕ ਹੈ ਤੇ ਅੱਛੇ ਬੰਦੇ ਨੇ। ਲੇਕਿਨ ਇਹਨਾਂ ਦਾ ਵੀ ਕੰਮ ਸੀ ਇਸ ਚੀਜ਼ ਨੂੰ ਜ਼ਰੂਰ ਸੋਚਦੇ ਕਿ ਯਾਰ ਅਸੀਂ ਕਿੱਧਰ ਜਾ ਰਹੇ ਹਾਂ। ਸਿਆਸੀ ਜਮਾਤਾਂ ਨੇ ਦੇਖੋ, ਪੋਲੀਟੀਕਲ ਜਮਾਤਾਂ ਹੋਣ ਜਾਂ ਮਜ਼ਦੂਰ ਯੂਨੀਅਨਾਂ ਹੋਣ ਜਾਂ ਕਿਸਾਨ ਅੰਜਮਨਾਂ ਹੋਣ, ਮੁਲਕ ਦੇ ਵਿੱਚ ਮੁਜ਼ਾਹਰੇ ਕਰਦੀਆਂ ਨੇ, ਉਹ ਸਾਥਜ਼ਾਦੀਆਂ ਅੰਜਮਨਾਂ ਕਰਦੀਆਂ ਨੇ, ਪੂਰੀ ਦੁਨੀਆ ਦੇ ਵਿੱਚ ਹੀ, ਪਾਕਿਸਤਾਨ ਦੇ ਵਿੱਚ ਵੀ ਉਹ ਕਰਦੀਆਂ ਨੇ। ਲੇਕਿਨ ਪੂਰੀ ਦੁਨੀਆ ਦੇ ਵਿੱਚ ਕਿਸੇ ਜਗ੍ਹਾ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਸਿਆਸੀ ਜਮਾਤ ਦੇ ਲੋਕ ਜਿਹੜੇ ਨੇ ਨਾ ਉਹ ਫੌਜੀ ਮਿਲਟਰੀ ਦੇ ਜਿਹੜੇ ਰਿਹਾਇਸ਼ਗਾਹਾਂ ਨੇ, ਮਿਲਟਰੀ ਇੰਸਟਾਲੇਸ਼ਨ ਦੀ ਤਰਫ ਜਾ ਕੇ ਕਰਨ। ਦੇਖੋ ਅੱਜ ਵੀ ਲਾਹੌਰ ਦੇ ਵਿੱਚ ਵੀ, ਕਰਾਚੀ ਦੇ ਵਿੱਚ ਵੀ, ਪਿਸ਼ਾਵਰ, ਹਰ ਜਗ੍ਹਾ ਲੋਕ ਕਰਦੇ ਨੇ। ਕੋਈ ਪ੍ਰੈਸ ਕਲੱਬ ਦੇ ਬਾਹਰ ਚਲਾ ਜਾਂਦਾ ਹੈ ਜਾਂ ਪਹਿਲੇ ਕਿਸੇ ਦੌਰ 'ਚ ਮੋਚੀ ਗੇਟ ਦੇ ਵਿੱਚ ਲਾਹੌਰ ਦੇ ਵਿੱਚ ਜਲਸੇ ਹੁੰਦੇ ਸਨ। ਤੇ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਤੁਸੀਂ ਜਾ ਕੇ ਵੀ GHQ ਦੇ ਬਾਹਰ ਪਿੰਡੀ 'ਚ ਅਗਰ ਤੁਸੀਂ ਕਰਨਾ ਤੇ ਲਿਆਕਤ ਬਾਗ ਦਾ ਜਲਸਾ ਸੀ ਅਮੂਮਨ, ਤੇ ਉਹ ਤੁਸੀਂ ਪਿੰਡੀ ਚਲੇ ਗਏ ਹੋ। ਇੱਥੇ ਲਾਹੌਰ ਦੇ ਵਿੱਚ ਹੈਗਾ ਤੇ ਤੁਸੀਂ ਕੋਰ ਕਮਾਂਡਰ ਹਾਊਸ ਜਾਂ ਜਨਾਹ ਹਾਊਸ ਚਲੇ ਗਏ ਹੋ। ਈਵਨ ਨਾਲ ਫੋਰਟਰਸ ਸਟੇਡੀਅਮ ਹੈ, ਫੋਰਟਰਸ ਸਟੇਡੀਅਮ ਦੇ ਵਿੱਚ ਜਾ ਕੇ ਤੋੜ ਫੋੜ ਹੋਈ, ਸਾਰੇ ਉਹਦੇ ਚਲੇ ਗਏ। ਤੇ ਇਹ ਬੜਾ ਇੱਕ ਕਿਸੇ ਦਾ ਬੜਾ ਖਤਰਨਾਕ ਪਲਾਨ ਸੀ ਜਿਹਦਾ ਹਿੱਸਾ ਮੁਲਕ ਦੀ ਸਿਆਸੀ ਲੋਕ ਬਣ ਗਏ। ਜਿਹੜਾ ਅੱਜ ਜਿਹੜਾ ਫੈਸਲਾ ਹੋਇਆ ਤੇ ਕਲੱਬ ਚੌਕ GPO ਗੇਟ ਦੇ ਉੱਤੇ ਜਿਹੜਾ ਹਮਲਾ ਹੋਇਆ, ਹਾਂ, ਉਹਦੇ ਹਵਾਲੇ ਨਾਲ ਸੀ। ਉਹਦੇ ਹਵਾਲੇ ਨਾਲ ਗੱਲ ਦਾ ਮਕਸਦ ਹੈ ਉਹਨਾਂ ਨੇ ਵੇਖਿਆ ਨਾ ਜਿੱਥੇ ਕੋਈ ਸਰਕਾਰੀ ਮਲਾਕ ਵੀ ਆ ਗਈ ਉਹਨੂੰ ਵੀ। ਤੇ ਇਹ ਐਡੇ ਐਡੇ ਵੱਡੇ ਜਿਹੜੇ ਦਿਮਾਗ ਨੇ, ਸਿਆਸਤਦਾਨ ਨੇ, ਔਰ ਉਹਨਾਂ ਨੇ ਇਹ ਪਲਾਨ ਕਿਉਂ ਕੀਤਾ? ਦੇਖੋ, ਜਿਸ ਵੇਲੇ ਤੁਸੀਂ ਮੌਬ ਇਕੱਠਾ ਕਰਦੇ ਹੋ, ਇੱਕ ਮੌਬ ਸਾਈਕੀ ਹੁੰਦੀ ਹੈ। ਮੌਬ ਸਾਈਕੀ ਇਹ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਲੈ ਜਾਂਦੇ ਹੋ ਨਾ ਕਿਸੇ ਵੀ ਜਗ੍ਹਾ ਦੇ ਉੱਤੇ, ਤੇ ਇੱਕ ਦਫਾ ਕੋਈ ਆਊਟ ਆਫ ਕੰਟਰੋਲ ਹੁੰਦਾ ਹੈ ਨਾ, ਤੇ ਉਸ ਵਕਤ ਦੇ ਜਿਹੜੀ ਉਹ ਸਾਈਕੀ ਹੁੰਦੀ ਹੈ, ਉਹ ਜਜ਼ਬਾਤ ਹੁੰਦੇ ਨੇ, ਉਹਨਾਂ ਨੂੰ ਤੁਸੀਂ ਨਹੀਂ ਰੋਕ ਸਕਦੇ, ਉਹ ਫੈਲ ਜਾਂਦੇ ਨੇ। ਜਿਵੇਂ ਪੈਟਰੋਲ ਤੇ ਅੱਗ ਛਿੜਕੀ ਦੀ ਨਾ, ਉਹ ਇਸ ਤਰ੍ਹਾਂ ਦਾ ਇੱਕ ਐਲੀਮੈਂਟ ਹੁੰਦਾ। ਲੋਕਾਂ ਦੇ ਹੋਸ਼ੋ ਹਵਾਸ ਆਪਣੇ ਆਪ ਦੇ ਵਿੱਚੋਂ ਨਹੀਂ ਰਹਿੰਦੇ, ਉਹ ਚੱਲ ਪੈਂਦੇ ਨੇ। ਇਸੇ ਵਜ੍ਹਾ ਨਾਲ ਹੀ ਫਿਰ ਗੋਲੀਆਂ ਚੱਲਦੀਆਂ ਨੇ, ਬੰਦੇ ਮਰਦੇ ਨੇ। ਤੇ ਕੁਝ ਲੋਕਾਂ ਦੇ ਵੈਸਟਰਨ ਇੰਟਰਸਟ ਹੁੰਦੇ ਨੇ ਕਿ ਗੋਲੀਆਂ ਚੱਲਣ, ਬੰਦੇ ਮਰਨ, ਅਫਰਾ ਤਫਰੀ ਫੈਲੇ। ਤੇ ਇਹ ਕਿਸੇ ਨੇ ਜਿਹਨੇ ਪਲਾਨ ਕੀਤਾ ਸੀ ਜਾਂ ਜਿਹੜੇ ਤੇ ਉਹਦੀ ਸ਼ਿਕੰਜੇ ਦੇ ਵਿੱਚ ਆਏ ਨੇ, ਤੇ ਹਜੇ ਤੇ ਫੇਸ ਹੋਣੇ ਨੇ, ਹਜੇ ਤੇ ਹੋਰ ਉਹਦੇ ਅੰਦਰ ਪਏ ਹੋਏ ਨੇ। ਔਰ ਤੁਸੀਂ ਦੇਖੋ ਕਿ ਇਹ ਫਿਰ ਇੱਕ ਹੋਰ ਵੀ ਕੰਮ ਹੋਇਆ ਕਿ ਇਹ ਲੋਕ ਕਿੰਨੇ ਕਿੰਨੇ ਅਰਸੇ ਤੋਂ ਜੇਲ੍ਹਾਂ 'ਚ ਨੇ। ਅੱਜ ਜਿਹੜੇ ਫੈਸਲੇ ਹੋਏ ਨੇ, ਹੁਣ ਇਹਨਾਂ ਦੀ ਸਜ਼ਾ ਅੱਜ ਤੋਂ ਸ਼ੁਰੂ ਹੋਣੀ ਹੈ। ਜਿਹੜੇ 6 ਮਹੀਨੇ ਪਹਿਲੇ ਫੈਸਲੇ ਹੋ ਗਏ, ਉਹਨਾਂ ਦੀ ਸਜ਼ਾ 6 ਮਹੀਨੇ ਪਹਿਲੇ, ਅਗਰ ਕਿਸੇ ਨੂੰ ਸਾਲ ਪਹਿਲੇ ਅਗਰ ਸਜ਼ਾ ਹੋ ਜਾਂਦੀ ਤੇ ਉਹਦੀ ਸਜ਼ਾ ਅੱਜ ਹੁੰਦੀ ਹੈ, ਤੇ ਉਹ ਸਾਲ ਤੇ ਉਹਦਾ ਵੱਧ ਗਿਆ ਨਾ। ਵੀ ਕੇਸ ਪੂਰਾ ਸਾਲ ਚੱਲਿਆ, ਸਜ਼ਾ ਹੋਈ ਹੈ, ਤੇ ਉਹ ਇਜ਼ਾਫਾ ਹੋ ਗਿਆ ਉਹਦੇ ਅੰਦਰ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਡੇ ਸਿਆਸਤਦਾਨਾਂ ਵਾਸਤੇ, ਸਿਆਸੀ ਜਮਾਤਾਂ ਵਾਸਤੇ ਵੀ ਇੱਕ ਸਬਕ ਨੇ ਕਿ ਤੁਸੀਂ ਜਿਸ ਵੇਲੇ ਇਤਜਾਜ ਕਰਦੇ ਹੋ, ਇਤਜਾਜ ਦੇ ਦੌਰਾਨ ਤੁਸੀਂ ਪਲਾਨ ਕਰੋ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੁਲਕ ਦੀ ਸਿਚੁਏਸ਼ਨ ਕੀ ਹੈਗੀ ਹੈ, ਮੁਲਕ ਦੇ ਅੰਦਰ ਟੈਰਰਿਜ਼ਮ ਚੱਲ ਰਿਹਾ, ਮੁਲਕ ਦੇ ਅੰਦਰ ਜਰਾਇਮ ਦੀ ਕੀ ਸਿਚੁਏਸ਼ਨ ਹੈਗੀ ਹੈ। ਤੁਸੀਂ ਉਹਨੂੰ ਮੱਦੇ ਨਜ਼ਰ ਰੱਖ ਕੇ ਇਤਜਾਜ ਕਰੋ, ਨਾ ਕਿ ਤੁਸੀਂ ਇਤਜਾਜ ਇਸ ਤਰੀਕੇ ਦੇ ਨਾਲ ਕਰੋ ਕਿ ਜਿਹੜੇ ਤੁਹਾਡੇ ਵੀ ਦੁਸ਼ਮਣ ਹੋਣਗੇ। ਦੇਖੋ, ਜਿਹੜੇ ਵਿੱਚ ਸ਼ਰਪਸੰਦ ਲੋਕ ਤੇ ਕਿਸੇ ਵੀ ਜਗ੍ਹਾ ਹਜੂਮ ਇਕੱਠਾ ਹੋ ਜਾਏ ਤੇ ਉੱਥੇ ਚਲੇ ਜਾਣਗੇ, ਉਹਨਾਂ ਦਾ ਤੇ ਕੰਮ ਹੀ ਅੱਗਾਂ ਲਾਣਾ ਹੋਏਗਾ। ਲੇਕਿਨ ਤੁਸੀਂ ਉਹਨਾਂ ਨੂੰ ਮੌਕਾ ਦੇ ਰਹੇ ਹੋ ਤੇ ਉਹ ਆ ਰਹੇ ਨੇ ਨਾ। ਲੇਕਿਨ ਚੋਰ ਸਾਹਿਬ ਦੇਖੋ ਨਾ, ਜਦੋਂ ਤੁਸੀਂ ਪਬਲਿਕ ਸੈਂਟੀਮੈਂਟ ਇੰਨੇ ਜ਼ਿਆਦਾ ਉਭਾਰ ਕੇ ਲੈ ਜਾਓ, ਲੋਕਾਂ ਨੂੰ ਲੈ ਕੇ ਚਲੇ ਜਾਓਗੇ, ਫਿਰ ਉੱਥੇ ਜਾ ਕੇ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਨਾ। ਅਸੀਂ ਇਹੋ ਜਿਹੀਆਂ ਚੀਜ਼ਾਂ ਬੰਗਲਾਦੇਸ਼ ਵੀ ਦੇਖੀਆਂ, ਸ੍ਰੀਲੰਕਾ 'ਚ ਵੀ ਅਸੀਂ ਦੇਖਿਆ, ਔਰ ਕਿਹਾ ਵੀ ਜਾਂਦਾ ਸੀ ਕਿ ਪਾਕਿਸਤਾਨ ਜਿੱਥੇ ਇਨਕਲਾਬ ਆਉਂਦਾ ਸੀ ਉਹਦੀ ਮਿਸਾਲ ਦਿੱਤੀ ਜਾਂਦੀ ਸੀ, ਕਦੀ ਤੁਰਕੀ ਦੇ ਮਿਸਾਲ ਦਿੱਤੀ ਕਿ ਉਸ ਤਰ੍ਹਾਂ ਹੋਏਗਾ। ਇਨਕਲਾਬ ਜਿਹੜੀ ਇੱਕ ਰੈਵੋਲੂਸ਼ਨ ਹੁੰਦਾ ਹੈ ਨਾ, ਉਹਦੇ ਵਾਸਤੇ ਜ਼ਰੂਰਤ ਹੁੰਦੀ ਹੈ ਇੱਕ ਰੈਵੋਲੂਸ਼ਨਰੀ ਪਾਰਟੀ ਦੀ। ਤੇ ਇਹ ਤੁਸੀਂ ਮੱਦੇ ਨਜ਼ਰ ਰੱਖੋ ਕਿ ਪਾਕਿਸਤਾਨ ਦੇ ਅੰਦਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਕੰਮ ਕਰ ਰਹੀਆਂ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਰੈਵੋਲੂਸ਼ਨਰੀ ਪਾਰਟੀ ਨਹੀਂ ਹੈ। ਮਤਲਬ ਕਿ ਜਿਨ੍ਹਾਂ ਦੇ ਕੋਈ ਮਕਸਦ ਹੋਵੇ ਮੁਲਕ ਦੇ ਅੰਦਰ ਰੈਵੋਲੂਸ਼ਨ ਲਿਆਉਣਾ। ਇਹ ਲੋਕ ਰੈਵੋਲੂਸ਼ਨ ਵਾਲੇ ਤੇ ਹੈ ਹੀ ਨਹੀਂ ਸਨ। ਇਹਨਾਂ ਦਾ ਤੇ ਮਤਬਾ ਨਜ਼ਰ ਹੈਗਾ ਸੀ ਕਿ ਵੀ ਸਾਨੂੰ ਤੁਸੀਂ ਗਵਰਨਮੈਂਟ ਦਿਓ ਤੇ ਸਾਡੇ ਤੇ ਉੱਤੇ ਇਕਤਦਾਰ ਮਿਲ ਜਾਏ, ਅਸੀਂ ਐਸੇ ਸਿਸਟਮ 'ਚ ਰਹਿਣਾ ਚਾਹੁੰਦੇ ਹੋ। ਤੇ ਜਦੋਂ ਤੁਸੀਂ ਐਸੇ ਸਿਸਟਮ 'ਚ ਰਹਿਣਾ ਤੇ ਫਿਰ ਤੁਸੀਂ ਉਹ ਕੰਮ ਨਾ ਕਰੋ ਕਿ ਜਿਹਦੇ ਨਾਲ ਇਹ ਸਿਸਟਮ ਜਿਹੜਾ ਹੈ ਜਾਂ ਤੇ ਉਹ ਡਿਸਟਰਬ ਹੋਵੇ
ਜਾਂ ਉਹਦੇ ਟੁੱਟਣ ਦਾ ਖਤਰਾ ਹੋਵੇ। ਕਿਉਂਕਿ ਦੇਖੋ ਤੁਸੀਂ ਇਨਕਲਾਬਾਂ ਦੀ ਮਿਸਾਲ ਦਿੱਤੀ ਜਾਂ ਗਵਰਨਮੈਂਟ ਚੇਂਜ ਹੋਣ ਦੀ ਮਿਸਾਲ, ਬੰਗਲਾਦੇਸ਼ ਦੀ ਮਿਸਾਲ ਦਿੱਤੀਆਂ ਨੇ, ਤੁਸੀਂ ਇਹ ਕੀਤੀਆਂ, ਲੇਕਿਨ ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਬੰਗਲਾਦੇਸ਼ ਦੇ ਅੰਦਰ ਹੁਣ ਤੁਸੀਂ ਕੱਲ ਦੀ ਖਬਰ ਪੜ੍ਹੀ ਹੋਣੀ ਕਿ ਇੱਕ ਲੀਡਰ ਜਿਹੜਾ ਉਹਨਾਂ ਦਾ ਉਹ ਮਾਰਿਆ ਗਿਆ ਉੱਥੇ, ਕਿ ਉਹਦੇ ਤੇ ਫਾਇਰ ਹੋਇਆ ਨੇ, ਕਿਸੇ ਨੇ ਉਹਨਾਂ ਨੂੰ ਕੀਤਾ, ਉਹ ਤੇ ਗਵਰਨਮੈਂਟ ਕਹਿ ਰਹੀ ਕਿ ਆਵਾਮੀ ਲੀਗ ਦੇ ਲੋਕਾਂ ਨੇ ਕੀਤਾ, ਲੇਕਿਨ ਇੱਕ ਅਨਰੈਸਟ ਪੈਦਾ ਹੋ ਗਈ। ਤੁਸੀਂ ਸੁਡਾਨ ਦੇ ਵਿੱਚ ਦੇਖ ਲਓ ਕੀ ਹੋਇਆ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੀ ਸਾਡੇ ਸਿਆਸੀ ਜਮਾਤਾਂ ਨੇ, ਸਾਡੇ ਸਿਆਸੀ ਕਿਆਦਤ ਹੈਗੀ, ਉਹਨਾਂ ਨੂੰ ਇਹ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਦੇਖਣਾ ਚਾਹੀਦਾ ਹੈ ਕਿ ਪਾਕਿਸਤਾਨ ਜਿਸ ਤਰ੍ਹਾਂ ਦਾ ਮੁਲਕ ਹੈ, ਨਿਜ਼ਾਮ ਜਿਸ ਤਰ੍ਹਾਂ ਨਾਜ਼ੁਕ ਸਿਚੁਏਸ਼ਨ ਦੇ ਵਿੱਚ ਹੈਗਾ, ਤੇ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਕਿ ਇਹ ਸਿਸਟਮ ਟੁੱਟ ਜਾਏਗਾ ਤੇ ਇੱਕ ਆਪਸ ਵਿੱਚ ਟਕਰਾਓ ਹੋ ਜਾਏਗਾ, ਮੁਲਕ ਦੇ ਅੰਦਰ ਅਨਾਰਕੀ ਫੈਲ ਜਾਏਗੀ, ਇੰਤਸ਼ਾਰ ਫੈਲ ਜਾਏਗਾ। ਤੇ ਉਹਨੂੰ ਜਿਹੜੀ ਕੰਟਰੋਲਿੰਗ ਫੋਰਸ ਹੈ, ਮੁਲਕ ਨੂੰ ਜਿਹੜੀ ਇਸ ਵੇਲੇ ਕੰਟਰੋਲ ਕਰ ਰਹੀ ਹੈ ਫੋਰਸ, ਅਗਰ ਤੁਸੀਂ ਉਹਨੂੰ ਹੀ ਡਾਊਨ ਕਰਨ ਲੱਗੇ ਹੋ ਤੇ ਤੁਹਾਡੇ ਕੋਲ ਕਿਆ ਮੁਤਬਾਦਲ ਪਲਾਨ ਹੈ? ਦੇਖੋ ਰੈਵੋਲੂਸ਼ਨਰੀ ਪਾਰਟੀ ਜਿਹੜੀ ਹੁੰਦੀ ਹੈ ਉਹਦੇ ਕੋਲ ਤੇ ਮੁਤਬਾਦਲ ਪਲਾਨ ਹੁੰਦਾ ਹੈ। ਉਹ ਅਗਰ ਇੱਕ ਸੈਟਅਪ ਨੂੰ ਜਾਂ ਇੱਕ ਸਿਸਟਮ ਨੂੰ ਉਲਟਦੀ ਹੈ ਨਾ, ਤੇ ਉਹਦੇ ਕੋਲ ਮੁਤਬਾਦਲ ਆਪਣਾ ਪਲਾਨ ਹੁੰਦਾ ਕਿ ਅਸੀਂ ਫੌਰੀ ਤੌਰ ਦੇ ਉੱਤੇ ਇਕਤਦਾਰ ਦੇ ਵਿੱਚ ਆ ਕੇ ਜਿਹੜਾ ਅਸੀਂ ਕੀ ਕਰਨਾ, ਅਸੀਂ ਕਿਸ ਤਰ੍ਹਾਂ ਇਹਨੂੰ ਹੈਂਡਲਿੰਗ ਕਰਨੀ ਹੈ। ਤੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਦੀ ਸਾਰੀਆਂ, ਇਹਨਾਂ ਦੇ ਕੋਲ ਤੇ ਕੋਈ ਮੁਤਬਾਦਲ ਪਲਾਨ ਨਹੀਂ ਹੈਗਾ। ਇਹਨਾਂ ਦੇ ਕੋਲ ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਇਹਨਾਂ ਦੇ ਆਪਣੇ ਬੰਦੇ ਵੀ ਨਹੀਂ ਪੂਰੇ ਹੁੰਦੇ, ਹਕੂਮਤਾਂ 'ਚ ਆ ਜਾਂਦੇ ਨੇ, ਫਿਰ ਇਹਨਾਂ ਨੂੰ ਮੰਗੇ ਤਾਂਗੇ ਦੇ ਬੰਦੇ ਲੈਣੇ ਪੈਂਦੇ ਨੇ ਵਜ਼ਾਰਤਾਂ ਵਾਸਤੇ। ਮਤਲਬ ਕਿ ਅੱਜ ਵੀ ਸਾਡੇ ਕੋਲ ਜਿਹੜੇ ਵਜ਼ੀਰੇ ਖਜ਼ਾਨਾ ਨੇ ਉਹ ਕੋਈ ਮੁਸਲਿਮ ਲੀਗ ਦੇ ਬੰਦੇ ਥੋੜਾ ਨੇ। ਮੁਸਲਿਮ ਲੀਗ ਦੇ ਕੋਲ ਤੇ ਆਪਣਾ ਬੰਦਾ ਨਹੀਂ ਹੈਗਾ ਕਿ ਵੀ ਉਹ ਵਜ਼ਾਰਤ ਖਜ਼ਾਨਾ ਮੌਜੂਦਾ ਸਿਚੁਏਸ਼ਨ ਦੇ ਤਕਾਜ਼ਿਆਂ ਦੇ ਮੁਤਾਬਕ ਗੋ ਇਸਾਕ ਡਾਰ ਵਰਗੇ ਉਹਨਾਂ ਦੇ ਕੋਲ ਇੱਕ ਮੰਝੇ ਹੋਏ ਲੋਕ ਮੌਜੂਦ ਨੇ ਜਿਹੜੇ ਡਿਪਟੀ ਵਜ਼ੀਰ ਆਜ਼ਮ ਵੀ ਨੇ ਔਰ ਵਜ਼ੀਰੇ ਖਾਰਜਾ ਵੀ ਨੇ। ਲੇਕਿਨ ਤੁਸੀਂ ਦੇਖਣਾ ਇਹ ਹੁੰਦਾ ਹੈ ਕਿ ਇਸ ਵਕਤ ਹਰ ਮੌਕਾ ਮੁਖਤਲਿਫ ਹੁੰਦਾ ਕਿ ਇਸ ਵਕਤ ਪਾਕਿਸਤਾਨ ਨੂੰ ਉਹ ਸ਼ਖਸੀਅਤ ਚਾਹੀਦੀ ਸੀ, ਉਹ ਟੀਮ ਚਾਹੀਦੀ ਸੀ ਜਿਹੜੀ ਇੰਟਰਨੈਸ਼ਨਲੀ ਮਾਲੀਆਤੀ ਜਿਹੜੇ ਅਦਾਰੇ ਨੇ ਉਹਨਾਂ ਨਾਲ ਹਮਾਹੰਗ ਹੋ ਸਕਦੀ ਹੋਵੇ, ਔਰ ਨਵੀਂ ਜਿਹੜੀ ਟੈਕਨੋਲੋਜੀ ਦੇ ਉੱਤੇ ਆ ਰਹੀਆਂ ਨੇ, ਬਿਟਕੋਇਨਸ ਆ ਰਹੇ ਨੇ, ਹੋਰ ਚੀਜ਼ਾਂ ਆ ਰਹੀਆਂ ਨੇ, ਇਹਨਾਂ ਦੇ ਮਾਮਲਾਤ ਨੂੰ ਵੀ ਉਹ ਸਮਝ ਸਕਦੀ ਹੋਵੇ ਤੇ ਉਹਨਾਂ ਦਾ ਇੱਕ ਰੈਪੂਟੇਸ਼ਨ ਅੱਛੀ ਹੋਵੇ ਤੇ ਫਿਰ ਉਹ ਅੱਗੇ ਨਾਲ ਲੈ ਕੇ ਚੱਲਣ। ਤੇ ਜਿਸਲੇ ਤੇ ਇਹ ਨਹੀਂ ਹੋਇਆ ਤੇ ਫਿਰ ਮੇਰਾ ਕਹਿਣ ਦਾ ਮਕਸਦ ਹੈਗਾ ਕਿ ਅੱਜ ਪੀਟੀਆਈ ਦੇ ਨਾਲ ਜੋ ਕੁਝ ਹੋ ਰਿਹਾ ਔਰ ਇਹਦੇ 'ਚ ਇੱਕ ਬੜੀ ਅਹਿਮ ਚੀਜ਼ ਦੇਖਣ ਵਾਲੀ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੂੰ ਸਜ਼ਾ ਨਹੀਂ ਹੋਈ। ਮੈਂ ਉਹੀ ਸਵਾਲ ਤੁਹਾਡੇ ਕੋਲ ਕਰਨਾ ਚਾਹ ਸੀ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਜਿਹੜੇ ਨੇ ਉਹ ਬਹਰਹਾਲ ਇੱਕ ਬੜੇ ਮੰਝੇ ਹੋਏ ਸਿਆਸਤਦਾਨ ਨੇ ਔਰ ਉਹਨਾਂ ਦਾ ਜਿਹੜਾ ਬੋਲਣਾ ਔਰ ਅੰਦਾਜ਼ ਹੈ ਉਹ ਬੜਾ ਧੀਮੇ ਲਹਿਜੇ 'ਚ ਗੁਫ਼ਤਗੂ ਕਰਨ ਵਾਲੇ ਨੇ। ਤੇ ਮੈਨੂੰ ਇਹ ਵੀ ਲੱਗ ਰਿਹਾ ਕਿ ਉਹਨਾਂ ਦਾ ਜਿਹੜਾ ਨਾ ਕੋਈ ਰੋਲ ਅਗੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਨਜ਼ਰ ਆ ਰਿਹਾ, ਸਿਆਸੀ ਰੋਲ। ਮਸਲਾ ਇਹਨਾਂ ਦੀ ਤੇ ਜੋ ਸਾਹਿਬ ਬੜੇ ਅਰਸੇ ਤੋਂ ਅਸੀਂ ਇਹ ਗੱਲਾਂ ਸੁਣ ਵੀ ਰਹੇ ਹਾਂ ਕਿ ਵੀ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੂੰ ਕੋਈ ਰੋਲ ਜਿਹੜਾ ਵੀ ਉਹ ਦਿੱਤਾ ਜਾਣਾ, ਬਲਕਿ ਉਹ ਤੇ ਪਿਛਲੇ ਇਲੈਕਸ਼ਨਸ ਤੋਂ ਪਹਿਲੇ ਵੀ ਇਹ ਗੱਲਾਂ ਹੋ ਰਹੀਆਂ ਸਨ, ਲੇਕਿਨ ਉਹ ਫਿਲਹਾਲ ਨਜ਼ਰ ਨਹੀਂ ਆਇਆ। ਤੇ ਮੈਂ ਇੱਥੇ ਨਾਲ ਇੱਕ ਐਡ ਤੁਸੀਂ ਕਰ ਦੇਣਾ ਜਵਾਬ ਉਹਦੇ 'ਚ ਵੀ ਕਿ ਜਿਹੜੀ ਮੁਫਾਹਮਤ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਠੀਕ ਹੈ, ਇਹਨੂੰ ਵੀ ਜ਼ਰਾ ਤੁਸੀਂ ਦੇਖੋ। ਮੁਫਾਹਮਤ ਦੇ ਹਵਾਲੇ ਨਾਲ ਤੇ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਮੁਫਾਹਮਤ ਜਿਹੜਾ ਹੈ ਨਾ ਉਹ ਇਮਕਾਨ ਤੇ ਨਹੀਂ ਨਜ਼ਰ ਆ ਰਿਹਾ। ਦੇਖੋ ਅਗਰ ਕੁਰੈਸ਼ੀ ਸਾਹਿਬ ਆ ਜਾਂਦੇ ਨੇ, ਕੁਰੈਸ਼ੀ ਸਾਹਿਬ ਆਉਂਦੇ ਨੇ, ਹੁਣ ਸਵਾਲ ਇਹ ਵੇ ਕਿ ਤੁਸੀਂ ਪੀਟੀਆਈ ਦੀ ਤਰਫੋਂ ਆਉਣਾ, ਪੀਟੀਆਈ ਦੀ ਤਰਫੋਂ ਆਉਣਾ ਤੇ ਲੇਕਿਨ ਜੇ ਉਹਨਾਂ ਦੇ ਜਿਹੜੇ ਬਾਨੀ ਪੀਟੀਆਈ ਦਾ ਕਾਇਦ ਹੈ, ਮੈਂ ਤਾਂ ਕੱਲ ਵੀ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਪਾਰਟੀ ਦੀ ਫੈਸਲਾ ਸਾਜ਼ੀ ਹੈ ਉਹ ਤੇ ਸ਼ਿਫਟ ਹੋ ਗਈ ਹੈ ਉਹਨਾਂ ਦੀ ਫੈਮਿਲੀ ਦੇ ਵਿੱਚ। ਠੀਕ ਹੈ, ਬਾਹਰ ਹੁਣ ਕਿਸੇ ਬੰਦੇ ਦੇ ਕੋਲ ਐਡੀ ਪਾਵਰ ਉਹਨਾਂ ਨੇ ਰਹਿਣ ਨਹੀਂ ਦਿੱਤੀ, ਨਾ ਹੀ ਕਿਸੇ ਨੂੰ ਉਭਰਨ ਦਿੱਤਾ ਹੈ ਕਿ ਉਹ ਪਾਰਟੀ ਦੀ ਕਿਆਦਤ ਦਾ ਕੋਈ ਦਾਅਵਾ ਕਰ ਸਕੇ ਜਾਂ ਪਾਰਟੀ ਦੇ ਵਰਕਰ ਨੂੰ ਅਸੈਪਟੇਬਲ ਹੋਵੇ। ਇਹ ਵੀ ਇੱਕ ਬਾਨੀ ਪੀਟੀਆਈ ਦੀ ਸਿਆਸਤ ਦਾ ਜਾਂ ਜਿਹੜੇ ਉਹਨਾਂ ਦੇ ਪਿੱਛੇ ਹੈਂਡਲਰਸ ਨੇ, ਅਨਸੀਨ ਹੈਂਡਲਰ ਨੇ, ਉਹਨਾਂ ਦਾ ਜਿਹੜਾ ਪਲਾਨ ਹੈ ਕਿ ਵੀ ਉਹਨਾਂ ਨੇ ਆਪਣੀ ਪਾਰਟੀ ਦੇ ਅੰਦਰ ਵੀ ਕੋਈ ਐਸੀ ਸ਼ਖਸੀਅਤ ਅੱਗੇ ਨਹੀਂ ਆਉਣ ਦਿੱਤੀ, ਉਹਨੂੰ ਇਮੇਜ ਉਹਦਾ ਇਸ ਤਰ੍ਹਾਂ ਦਾ ਬਿਲਡ ਨਹੀਂ ਕਰਨ ਦਿੱਤਾ ਕਿ ਜਿਹੜਾ ਮੁਤਬਾਦਲ ਤੌਰ ਦੇ ਉੱਤੇ ਲੋਕਾਂ ਨੂੰ ਵੀ, ਪੀਟੀਆਈ ਦੇ ਵੋਟਰ ਨੂੰ ਵੀ ਔਰ ਪੀਟੀਆਈ ਦੇ ਵਰਕਰ ਨੂੰ ਵੀ ਕਾਬਲੇ ਕਬੂਲ ਹੋਵੇ। ਉਹਨਾਂ ਨੇ ਕਿਸੇ ਨੂੰ ਉਭਰਨ ਨਹੀਂ ਦਿੱਤਾ, ਕਿਆਦਤ ਨਹੀਂ ਬਣੀ। ਹੁਣ ਜਿਹੜੀ ਮੁਫਾਹਮਤ ਦੀ ਗੱਲ ਹੈ, ਮੁਫਾਹਮਤ ਦੀ ਗੱਲ ਦੇ ਅੰਦਰ ਵੀ ਸਿੱਧੀ ਜੀ ਗੱਲ ਹੈ ਕਿ ਅੱਜ ਵੀ ਪੀਟੀਆਈ ਦੇ ਜਿਹੜੇ ਬਾਨੀ ਪੀਟੀਆਈ ਹੈ ਜਾਂ ਜਿਹੜੀ ਉਹਨਾਂ ਦੀ ਫੈਮਿਲੀ ਜਾਂ ਜਿਹੜੇ ਉਹਨਾਂ ਦੇ ਹੈਂਡਲਰ ਨੇ, ਉਹ ਮਾਮਲਾ ਤੈਅ ਕਰਨਾ ਚਾਹੁੰਦੇ ਨੇ ਐਸਟੈਬਲਿਸ਼ਮੈਂਟ ਨਾਲ, ਯਾਨੀ ਆਰਮੀ ਦੇ ਨਾਲ। ਉਹ ਕੋਈ ਡੈਮੋਕ੍ਰੈਟਿਕ ਰਵੱਈਏ ਉਹਨਾਂ ਦੇ ਨਹੀਂ ਹੈਗੇ, ਨਾ ਹੀ ਉਹਨਾਂ ਦੀ ਕੋਈ ਜਮਹੂਰੀਅਤ ਦੇ ਨਾਲ ਮੁਹੱਬਤ ਹੈਗੀ ਹੈ ਕਿ ਜੋ ਬੜੇ ਕੋਈ ਡੈਮੋਕ੍ਰੇਸੀ ਦੇ ਨਾਲ ਮੁਹੱਬਤ, ਸੋਸ਼ਲ ਡੈਮੋਕ੍ਰੇਸੀ ਦੇ ਕੋਈ ਉਹ ਪ੍ਰਚਾਰਕ ਨੇ। ਇਹ ਸਿਰਫ ਤੁਹਾਨੂੰ ਗੱਲਾਂ ਨਜ਼ਰ ਆਉਂਦੀਆਂ ਨੇ, ਇੱਥੋਂ ਹੀ ਪਤਾ ਲੱਗ ਜਾਂਦਾ ਕਿ ਉਹ ਚਾਹੁੰਦੇ ਨੇ ਕਿ ਸਿਰਫ ਨਾ ਆਰਮੀ ਦੇ ਨਾਲ ਸਾਡੀ ਗੱਲ ਹੋ ਜਾਵੇ, ਤੈਅ ਹੋ ਜਾਵੇ ਤੇ ਬਾਕੀ ਦੀ ਸਾਨੂੰ ਕੋਈ
ਜ਼ਰੂਰਤ ਨਹੀਂ ਹੈ। ਅਗਰ ਅਸੀਂ ਪਾਵਰ ਪੋਲਿਟਿਕਸ ਨੂੰ ਦੇਖਦੇ ਹਾਂ, ਜਿਹੜੀ ਮੈਦਾਨੇ ਜੰਗ ਦੀ ਸਿਚੁਏਸ਼ਨ ਹੁੰਦੀ ਹੈ ਜਾਂ ਪਾਵਰ ਪੋਲਿਟਿਕਸ ਦੇ ਵਿੱਚ ਹੁੰਦੀ ਹੈ, ਤੇ ਉਹ ਆਪਣੀ ਜਗ੍ਹਾ ਦੇ ਉੱਤੇ ਠੀਕ ਕੰਮ ਕਰ ਰਹੇ ਨੇ ਕਿ ਤੁਸੀਂ ਪਾਵਰ ਜਿੱਥੇ ਹੈ ਵੇ, ਜਿੱਥੇ ਉਹ ਸਮਝਦੇ ਨੇ ਨਹੀਂ ਤੇ ਇਹਦੇ ਚ ਉਹਨਾਂ ਨੂੰ ਰਿਲੀਫ ਮਿਲ ਸਕਦਾ, ਕਿਉਂਕਿ ਇਹਦੇ ਚ ਦੇਖੋ ਨਾ 9 ਮਈ ਦੇ ਕੇਸ ਚ ਬਾਨੀ ਪੀਟੀਆਈ ਦਾ ਵੀ ਤਾਂ ਫੈਸਲਾ ਹੋਣਾ। ਨਹੀਂ ਇਹ ਉਹ ਚਾਹੁੰਦੇ ਜ਼ਰੂਰ ਨੇ, ਉਹਨਾਂ ਦੀ ਕੋਸ਼ਿਸ਼ ਵੀ ਹੈ ਵੇ, ਲੇਕਿਨ ਉਹਨਾਂ ਦੀ ਜਿਹੜੀ ਉਹਨਾਂ ਦੀਆਂ ਪਾਵਰਾਂ ਪਿੱਛੇ ਨੇ ਜਾਂ ਜਿਹੜੇ ਉਹਨਾਂ ਦਾ ਮਾਈਂਡ ਸੈਟ ਹੈਗਾ, ਉਹਨਾਂ ਨੂੰ ਇਹ ਚੀਜ਼ ਜ਼ਰੂਰ ਮੱਦੇ ਨਜ਼ਰ ਰੱਖੀ ਚਾਹੁੰਦੀ ਹੈ ਕਿ ਜਿਹੜੀ ਸਿਰਫ ਅਗਰ ਐਸਟੈਬਲਿਸ਼ਮੈਂਟ ਨੂੰ ਤੁਸੀਂ ਚਾਹੁੰਦੇ ਹੋ ਨਾ ਕਿ ਉਹ ਹੀ ਪਾਵਰਫੁਲ ਹੈ ਹਰ ਚੀਜ਼ ਤੇ ਇਹਨਾਂ ਦੀ ਗਲਤ ਫਹਿਮੀ ਹੈ। ਇੱਥੇ ਜਿਹੜੀ ਮੁਸਲਿਮ ਲੀਗ ਨੂਨ ਦੇ ਅੰਦਰ ਜਿਹੜੇ ਲੋਕ ਨੇ, ਪੀਪਲਸ ਪਾਰਟੀ ਦੇ ਅੰਦਰ ਲੋਕ ਨੇ, MKM ਆਪਣੀ ਜਗ੍ਹਾ ਇੱਕ ਵੱਡੀ ਉਹਨਾਂ ਦਾ ਆਈਡੈਂਟੀਟੀ ਹੈ, ਦੀਗਰ ਜਮਾਤਾਂ ਚਾਹੇ ਉਹ ਛੋਟੀ ਸਾਈਜ਼ ਵਿੱਚ ਹੋਣ ਉਹਨਾਂ ਦਾ, ਤੇ ਇਸ ਐਲੀਮੈਂਟ ਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ। ਤੁਸੀਂ ਇਹ ਨਹੀਂ ਕਰ ਸਕਦੇ ਕਿ ਜੀ ਅਸੀਂ ਇਸ ਐਲੀਮੈਂਟ ਦੇ ਨਾਲ ਮਾਮਲਾਤ ਕਰਨ ਤੋਂ ਬਗੈਰ ਇੱਕ ਦੂਸਰੇ ਦੇ ਨਾਲ ਆ ਕੇ ਇਕਤਦਾਰ ਦੇ ਵਿੱਚ ਆ ਜਾਵਾਂਗੇ। ਇਟਸ ਨਾਟ ਪੋਸੀਬਲ, ਇਹ ਹੋਣਾ ਨਹੀਂ ਹੈਗਾ। ਤੇ ਬਾਕੀ ਰਹਿ ਗਿਆ ਤੁਸੀਂ ਮੁਫਾਹਮਤ ਦੀ ਗੱਲ, ਜਿਹੜੇ ਮੁਫਾਹਮਤ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਫਵਾਦ ਚੌਧਰੀ ਵੀ ਨੇ, ਸ਼ਾਹ ਮਹਮੂਦ ਕੁਰੈਸ਼ੀ ਦਾ ਸਾਹਿਬ ਦਾ ਵੀ ਨਾਮ ਆਉਂਦਾ ਹੈ, ਕੋਟ ਲਖਪਤ ਗਰੁੱਪ ਜਿਹੜਾ ਇਹ ਵੀ ਵਿੱਚ ਆਉਂਦੇ ਨੇ। ਤੇ ਲੇਕਿਨ ਮੈਂ ਅੱਗੇ ਇਹਨਾਂ ਤੇ ਬਹੁਤ ਸਾਰੀ ਗੱਲ ਕਰ ਚੁੱਕਾ, ਲੇਕਿਨ ਹੁਣ ਵਕਤ ਇਹ ਵੇ ਕਿ ਜਾਂ ਤੇ ਲੋਕ ਆਪਣੇ ਅੰਦਰ ਹਿੰਮਤ ਪੈਦਾ ਕਰਨ, ਇਹਨਾਂ ਨੂੰ ਬਗਾਵਤ ਕਰਨੀ ਪੈਣੀ ਹੈ, ਇਹਨਾਂ ਨੂੰ ਅਲਹਿਦਗੀ ਦਾ ਐਲਾਨ ਕਰਨਾ ਪੈਣਾ ਬਾਨੀ ਤੋਂ। ਅੱਛਾ, ਅਗਰ ਇਹਨਾਂ 'ਚ ਇੰਨੀ ਹਿੰਮਤ ਨਹੀਂ ਔਰ ਇਹਨਾਂ ਦਾ ਮਾਈਂਡ ਸੈਟ ਸਿਰਫ ਇੰਨਾ ਹੈ ਕਿ ਜੀ ਉਹ ਕਿਉਂਕਿ ਸਿਰਫ ਬਾਨੀ ਹੀ ਦੀ ਵਜ੍ਹਾ ਦੇ ਨਾਲ ਜਾਂ ਉਹ ਬਾਨੀ ਨੂੰ ਰਿਪਰੈਜ਼ੈਂਟ ਅਸੀਂ ਕਰ ਲਈਏ, ਤੇ ਇਹ ਨਹੀਂ ਹੋਣਾ। ਅੱਛਾ, ਤੇ ਬਾਨੀ ਤੋਂ ਬਗੈਰ ਤੇ ਫਿਰ ਚੋਈ ਸਾਹਿਬ ਬਗਾਵਤ ਕਰ ਦਿੰਦੇ, ਫਿਰ ਪੀਟੀਆਈ ਤੇ ਨਾ ਰਹੀ, ਤਾਂ ਫਿਰ ਆਪਣੀ ਹਿੰਮਤ ਕਰਨ ਨਾ, ਫਿਰ ਆਪਣੀ ਹਿੰਮਤ ਕਰਨ, ਲੋਕਾਂ ਨੂੰ ਦੱਸਣ ਕਿ ਵੀ ਅਸੀਂ ਸਿਆਸਤ ਆ, ਤੇ ਇਹਨਾਂ ਨੂੰ ਵੀ ਕੁਝ ਨਹੀਂ ਲੱਭਣਾ। ਠੀਕ ਹੈ, ਇਹ ਐਵੇਂ ਰੇਲੂ ਕਟਿਆਂ ਦੀ ਤਰ੍ਹਾਂ ਵਿਚਾਰੇ ਉਧਰ ਧੱਕੇ ਖਾਂਦੇ ਕਰ, ਰੋਲਿੰਗ ਸਟੋਨ ਨਹੀਂ ਜਿੰਨੇ ਅਸੀਂ ਕਹਿੰਦੇ ਉਹ ਨੇ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਮਕਾਨ ਮੁਫਾਹਮਤ ਦਾ ਹੋਏਗਾ ਤੇ ਕੋਈ ਚੀਜ਼ ਹੋਣਗੀ, ਸਜ਼ਾਵਾਂ ਹੋਣਗੀਆਂ। ਬ੍ਰੇਕ ਦੀ ਮਤ ਕਰ, ਬ੍ਰੇਕ ਲਗਾਉਣ ਤੋਂ ਪਹਿਲੇ ਤੁਹਾਨੂੰ ਇਹ ਕਹਿਤਾ ਕਿ ਸਜ਼ਾਵਾਂ ਅੱਗੇ ਹੋਰ ਹੋਣਗੀਆਂ। ਚਲੋ ਨਾਜ਼ਰੀਨ, ਇੱਥੇ ਵਕਤ ਤੋਂ ਇੱਕ ਬ੍ਰੇਕ ਦਾ। ਚੋਈ ਸਾਹਿਬ ਤੁਸੀਂ ਗੱਲਾਂ ਸੁਣੀਆਂ ਨੇ, ਉਹਨਾਂ ਉੱਤੇ ਸਜ਼ਾਵਾਂ ਵੀ ਨਜ਼ਰ ਆ ਰਹੀਆਂ ਤੇ ਕੋਈ ਮੁਫਾਹਮਤ ਵੀ ਨਜ਼ਰ ਨਹੀਂ ਆ ਰਹੀ। ਤੇ ਬਹਰਹਾਲ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇੰਡੀਆ ਦੀ ਜਿਹੜੀ ਆਲਮੀ ਸਤ੍ਹਾ ਤੇ ਇੱਕ ਹੋਰ ਉਹਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਆਪਰੇਸ਼ਨ ਸਿੰਦੂਰ ਦੇ ਹਵਾਲੇ ਨਾਲ, ਜਿਹੜੀ ਕੌਮ ਦੀ ਰਿਪੋਰਟ ਆਈ ਹੈ, ਉਹਦੇ ਤੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਫਿਰ ਜੀ ਆਇਆਂ ਨਾਜ਼ਰੀਨ, ਨੇ ਕੌਮ ਮੁਤੱਹਿਦਾ ਦੀ ਹਾਲੀਆ ਰਿਪੋਰਟ ਜਿਹੜੀ ਪਾਕ ਭਾਰਤ ਕਸ਼ੀਦਗੀ ਤੇ 9 ਮਈ ਦੇ ਹਵਾਲੇ ਨਾਲ ਹੈ, ਉਹਦੇ 'ਚ ਜਿਹੜਾ ਭਾਰਤ ਦਾ ਝੂਠ ਹੈ ਉਹ ਬੇਨਕਾਬ ਹੋ ਗਿਆ। ਪਾਕਿਸਤਾਨ ਦੇ ਮੌਕਫ ਦੀ ਜਿਹੜੀ ਉਹ ਤਾਇਦ ਹੋਈ ਹੈ। ਤੇ ਚੋਈ ਸਾਹਿਬ ਕੋਲ ਚੱਲਦੇ ਹਾਂ ਤੇ ਪੁੱਛਦੇ ਹਾਂ ਕਿ ਭਾਰਤ ਜਿਹੜਾ ਵੇ ਇਹ ਕਿਉਂ ਇਹਦੀਆਂ ਆਲਮੀ ਸਤ੍ਹਾ ਦੇ ਉੱਤੇ ਹੁਣ ਹਰ ਗੁਜ਼ਰਦੇ ਦਿਨ ਨਾਲ ਉਹਨੂੰ ਸ਼ਿਕਸਤ ਹੀ ਹੋ ਰਹੀ। ਕਦੀ ਤੇ ਭਾਰਤ ਬੜਾ ਪ੍ਰੋਪੇਗੈਂਡਾ ਕਰਦਾ ਸੀ ਚੋਈ ਸਾਹਿਬ, ਤੇ ਅਸੀਂ ਦੇਖਦੇ ਸਾਂ ਕਿ ਜੋ ਇੰਡੀਆ ਕਹਿੰਦਾ ਸੀ ਉਹੀ ਦੁਨੀਆ ਜਿਹੜੀ ਉਹਨੂੰ ਲੈ ਕੇ ਚੱਲਦੀ ਸੀ। ਤੇ ਹੁਣ ਜਿਹੜਾ ਪਾਕਿਸਤਾਨ ਦਾ ਮੌਕਫ ਹੈ ਉਹ ਕੌਮ ਮੁਤੱਹਿਦਾ 'ਚ ਵੀ ਬਾਰ-ਬਾਰ ਮੰਨਿਆ ਜਾ ਰਿਹਾ। ਬਿਲਕੁਲ ਇੱਕ ਅੱਛੀ ਅਸੀਂ ਇਹ ਕਹਾਂਗੇ ਕਿ ਇੱਕ ਡਿਵੈਲਪਮੈਂਟ ਹੈ, ਔਰ ਇਹਦੇ 'ਚ ਪਾਕਿਸਤਾਨ ਦੀ ਜਿਹੜੀ ਅਸੀਂ ਕਹਾਂਗੇ ਖਾਰਜਾ ਪਾਲਿਸੀ ਦਾ ਇੱਕ ਬੜਾ ਇਹਦੇ 'ਚ ਰੋਲ ਹੈ, ਕਿਰਦਾਰ ਹੈ ਕਿ ਉਹਨਾਂ ਨੇ ਆਪਣਾ ਮੌਕਫ ਜ਼ਿਆਦਾ ਬਿਹਤਰ ਅੰਦਾਜ਼ 'ਚ ਪੇਸ਼ ਕੀਤਾ। ਔਰ ਇਹਦੇ 'ਚ ਜਿਹੜੇ ਨੇ ਉਹਨਾਂ ਦਾ ਵੀ, ਸਾਡੇ ਜਿਹੜੇ ਆਰਮੀ ਚੀਫ ਨੇ, ਜਿਹੜੇ ਫੀਲਡ ਮਾਰਸ਼ਲ ਸਾਹਿਬ ਦਾ ਵੀ ਇੱਕ ਬੜਾ ਅਹਿਮ ਕਿਰਦਾਰ ਹੈ ਇਸ ਇਮੇਜ ਨੂੰ ਦੇਣ ਵਾਸਤੇ, ਕਿਉਂਕਿ ਅਗਰ ਇੰਡੀਆ ਨੂੰ ਜਵਾਬ ਨਾ ਦਿੱਤਾ ਜਾਂਦਾ ਅਸਕਰੀ ਔਰ ਮਿਲਟਰੀ ਦੀ ਪਲੇਟਫਾਰਮ ਦੇ ਜ਼ਰੀਏ, ਤੇ ਸ਼ਾਇਦ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਆਉਂਦੀ ਕਿ ਇੰਡੀਆ ਦੀ ਗੱਲ ਕਰਨੀ। ਇਹ ਤੇ ਇੰਡੀਆ ਦੀ ਇਹਦੇ ਤੋਂ ਹੀ ਵਾਜ਼ਿਹ ਹੋ ਗਈ ਤੇ ਕਿ ਪਹਿਲਗਾਮ ਦੇ ਵਿੱਚ ਜਿਹੜਾ ਇੱਕ ਉਹਨਾਂ ਦਾ ਅਟੈਕ ਹੋਇਆ ਸੀ, ਟੈਰਰਿਸਟ ਅਟੈਕ ਹੋਇਆ ਸੀ, ਉਹਦੇ ਫੌਰਨ ਬਾਅਦ ਹੀ ਜਿਹੜੀ ਇੰਡੀਅਨ ਮੀਡੀਆ ਦਾ ਜਿਹੜਾ ਰੋਲ ਆਇਆ, ਇੰਡੀਅਨ ਮੀਡੀਆ ਨੇ ਵੀ ਬੜਾ ਡਰਟੀ ਰੋਲ ਪਲੇ ਕੀਤਾ। ਖਾਸ ਤੌਰ ਤੇ ਜਿਹੜਾ ਉਹਨਾਂ ਦਾ ਜਿਹੜਾ BJP ਹੈ, ਜਿਹੜਾ ਹਿੰਦੂ ਨਜ਼ਰੀਏ ਦਾ ਪ੍ਰਚਾਰਕ ਵੀ ਮੀਡੀਆ ਹੈਗਾ, ਇੰਤਹਾ ਪਸੰਦ ਨੂੰ ਪ੍ਰਮੋਟ ਕਰਨ ਵਾਲਾ, ਜਿਹੜਾ ਇੰਤਹਾ ਪਸੰਦ ਨਜ਼ਰੀਆਤ ਨੂੰ ਪ੍ਰਮੋਟ ਕਰਨ ਵਾਲਾ ਨਜ਼ਰੀਆ, ਔਰ ਐਂਟੀ ਪਾਕਿਸਤਾਨ ਵੀ ਹੈ। ਇੱਕ ਤੇ ਉਹ ਹਿੰਦੂ ਮੈਥੋਲੋਜੀ ਨੂੰ ਪ੍ਰਮੋਟ ਕਰਨਾ ਆਪਣਾ ਫਰਜ਼ ਸਮਝਦੇ ਨੇ ਜਾਂ ਹਿੰਦੂ ਮਜ਼ਹਬ ਨੂੰ ਉਹ ਕਰਨਾ ਚਾਹੁੰਦੇ ਨੇ, ਤੇ ਦੂਸਰਾ ਉਹ ਐਂਟੀ ਪਾਕਿਸਤਾਨ ਵੀ ਉਨੇ ਹੀ ਨੇ। ਠੀਕ ਹੈ ਨਾ। ਤੇ ਇਹ ਇੱਕ ਤਾਰੀਖ ਦਾ ਇੱਕ ਐਸਾ ਮੋੜ ਆਇਆ ਕਿ ਇਸ ਵਕਤ ਜਿਹੜੀ ਇੰਡੀਆ ਦੇ ਉੱਤੇ ਬਰਸਰ ਇਕਤਦਾਰ ਪਾਰਟੀ ਹੈ ਉਹ ਵੀ ਉਹੀ ਖਿਆਲਾਤ ਦੀ ਹਾਮਲ ਹੈ। ਤੇ ਇਸ ਤਰੀਕੇ ਦੇ ਨਾਲ ਮੀਡੀਆ ਦਾ ਉਹ ਐਲੀਮੈਂਟ ਵੀ ਤਾਕਤ ਫੜ ਗਿਆ, ਕਿਉਂਕਿ ਗਵਰਨਮੈਂਟ 'ਚ ਜੋ ਆ ਗਿਆ, ਔਰ ਇਸਟੈਬਲਿਸ਼ਮੈਂਟ ਉਹਨਾਂ ਦੀ ਜਿਹੜੀ ਬਿਊਰੋਕ੍ਰੇਸੀ ਸੀ ਉਹਨਾਂ ਦੇ ਵਿੱਚ ਵੀ ਤਰੱਕੀਆਂ ਦੇ ਕੇ ਉਹੀ ਬੰਦੇ ਨਜ਼ਰ ਆਏ। ਜੱਜਿਸ ਦੇ ਅੰਦਰ ਵੀ ਉਹ ਲੋਕ ਉੱਥੇ ਜ਼ਿਆਦਾ ਚਲੇ ਗਏ, ਤੇ ਉਹ ਇੱਕ ਐਸੀ ਇੱਕ ਬਣ ਗਿਆ ਨੈਕਸਸ ਇੰਡੀਆ ਦੇ ਵਿੱਚ, ਐਂਟੀ ਪਾਕਿਸਤਾਨ, ਐਂਟੀ
ਮੁਸਲਮਾਨ, ਤੇ ਉਹਨਾਂ ਨੇ ਉਹ ਪਹਿਲਗਾਮ ਹਮਲੇ ਤੋਂ ਬਾਅਦ ਹੀ ਉਹ ਪਾਕਿਸਤਾਨ ਨੂੰ ਉਹਦੇ ਚ ਇਨਵੋਲਵ ਕਰਾਰ ਦੇ ਦਿੱਤਾ, ਜਿਹੜਾ ਕਿ ਬਹੁਤ ਹੀ ਗਲਤ ਇੱਕ ਹਰਕਤ ਕੀਤੀ ਗਈ ਸੀ। ਔਰ ਹਾਲਾਂਕਿ ਉਹ ਜਿਹੜੇ ਬੰਦੇ ਨੇ ਬਾਅਦ ਵਿੱਚੋਂ ਗ੍ਰਿਫਤਾਰ ਵੀ ਉਹ ਬੰਦੇ ਹੋਏ ਨੇ, ਤੇ ਉਹਨਾਂ ਦੇ ਨਾਲ ਕੋਈ ਪਾਕਿਸਤਾਨੀ ਉਹਨਾਂ ਚ ਨਹੀਂ ਹੈਗਾ, ਉਹ ਸਾਰੇ ਇੰਡੀਅਨਸ ਹੀ ਨੇ। ਪਾਕਿਸਤਾਨ ਨੇ ਤੇ ਆਫਰ ਵੀ ਕਰਾਈ ਨਾ ਕਿ ਅਸੀਂ ਜੁਆਇੰਟ ਇਨਵੈਸਟੀਗੇਸ਼ਨ ਕਰ ਲੈਂਦੇ ਹਾਂ, ਔਰ ਇਹ ਬੜੀ ਵੱਡੀ ਇੱਕ ਪਾਕਿਸਤਾਨ ਦੀ ਤਰਫੋਂ, ਔਰ ਅਗਰ ਇੰਡੀਅਨ ਐਸਟੈਬਲਿਸ਼ਮੈਂਟ ਬੜੀ ਅਕਲਮੰਦ ਹੁੰਦੀ ਤੇ ਉਹ ਇਹਨੂੰ ਫੌਰੀ ਤੌਰ ਦੇ ਉੱਤੇ ਕਰ ਲੈਣਾ ਚਾਹੀਦਾ ਸੀ। ਦੇਖੋ ਨਾ ਕਿ ਟੈਰਰਿਜ਼ਮ ਜਾਂ ਜਿਹੜੇ ਨਾਨ ਸਟੇਟ ਐਕਟਰਸ ਨੇ ਉਹ ਤੇ ਕਿਸੇ ਵੀ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੀ ਨਹੀਂ ਦੋਸਤ ਹੈਗੇ, ਤੇ ਨਾ ਇੰਡੀਆ ਦੇ ਦੋਸਤ ਨੇ। ਇੰਡੀਆ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੇ ਨਾਨ ਸਟੇਟ ਐਕਟਰਸ ਹੁੰਦੇ ਨੇ ਨਾ, ਜਿਹੜੇ ਜਾਂ ਅੰਡਰਵਰਲਡ ਜਿਹਨੂੰ ਅਸੀਂ ਕਹਿੰਦੇ ਆ, ਉਹ ਸਟੇਟਲੈਸ ਸਿਚੁਏਸ਼ਨ ਦੇ ਹਾਮੀ ਹੁੰਦੇ ਨੇ। ਉਹ ਵੀ ਇੰਡੀਆ ਦੇ ਜਜ਼ਬਾਤ ਨੂੰ ਜਾਂ ਇੰਡੀਅਨ ਜਿਹੜੇ ਇੰਤਹਾ ਪਸੰਦੀ ਦਾ ਜਜ਼ਬਾਤ ਨੇ ਉਹਨੂੰ ਐਕਸਪਲਾਈਟ ਕਰ ਰਹੇ ਨੇ, ਤੇ ਉਹਨਾਂ ਨੇ ਪਾਕਿਸਤਾਨ ਤੇ ਇਲਜ਼ਾਮ ਲਾਇਆ ਔਰ ਪਾਕਿਸਤਾਨ ਤੇ ਇੱਕ ਵਾਰ ਮੁਸੱਲਤ ਕਰ ਦਿੱਤੀ। ਠੀਕ ਹੈ, ਔਰ ਵਾਰ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੋਇਆ, ਉਹਨਾਂ ਦੇ ਤਿਆਰੇ ਵੀ ਡਿੱਗੇ ਔਰ ਹਜ਼ੀਮਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਤੇ ਹੁਣ ਜਿਹੜੀ ਤੁਸੀਂ ਇਹ ਅੱਜ ਵੀ ਦੱਸੀ ਕਿ ਉਹਨਾਂ ਦਾ ਉਹ ਨੈਰੇਟਿਵ ਬਿਲਕੁਲ ਫੇਲ ਹੋ ਗਿਆ। ਹਾਲਾਂਕਿ ਉਹਨਾਂ ਨੇ ਦੁਨੀਆ ਦੇ ਅੰਦਰ ਪਾਕਿਸਤਾਨ ਦੇ ਖਿਲਾਫ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ, ਸੋਸ਼ਲ ਮੀਡੀਆ ਦੇ ਉੱਤੇ ਕੀਤੀ, ਅਮਰੀਕਾ ਦੇ ਅੰਦਰ ਲੌਬਿੰਗ ਕੀਤੀ, ਯੂਰਪ ਦੇ ਅੰਦਰ ਲੌਬਿੰਗ ਕੀਤੀ, ਔਰ ਇਹੋ ਹੀ ਰੋਲ ਉਹਨਾਂ ਨੇ ਨਹੀਂ ਪਲੇ ਕੀਤਾ। ਉਹਨਾਂ ਨੇ ਸਿਡਨੀ ਵਾਕਿਏ ਦੇ ਉੱਤੇ ਵੀ ਉਹਨਾਂ ਦੇ ਬੜੀ ਗੈਰ ਜ਼ਿੰਮੇਵਾਰੀ ਦਾ ਮੁਜ਼ਾਹਰਾ ਕੀਤਾ। ਦੇਖੋ ਗੱਲ ਹੈਗੀ ਕਿ ਦੁਸ਼ਮਣੀ ਹੋਰ ਚੀਜ਼ ਹੈ, ਦੁਸ਼ਮਣੀ ਹੋਣਾ ਹੋਰ ਚੀਜ਼ ਹੈਗੀ। ਐਵੇਂ ਨਹੀਂ ਕਹਿੰਦੇ ਸਾਡੇ ਲੋਕ ਜਾਂ ਸਿਆਣੇ ਕਿ ਯਾਰ ਦੁਸ਼ਮਣ ਵੀ ਜ਼ਰਫ ਵਾਲਾ ਹੋਣਾ ਚਾਹੀਦਾ, ਤੇ ਅਗਰ ਉਹ ਕਮ ਜ਼ਰਫ ਦੁਸ਼ਮਣ ਹੋਵੇ ਉਹ ਤੁਹਾਡੇ ਤੇ ਬੜੇ ਬਿਲੋ ਦੀ ਬੈਲਟ ਹਮਲੇ ਕਰੇਗਾ। ਤੇ ਉਹਨਾਂ ਨੇ ਜਿਹੜਾ ਉੱਥੇ ਦੇ ਜਿਹੜੇ 2-4 ਇੰਪੋਰਟੈਂਟ ਲੋਕ ਨੇ ਜਿਨ੍ਹਾਂ ਜੋ ਅਰਨਬ ਗੋਸਵਾਮੀ ਵਗੈਰਾ ਦੇ ਨਾਮ ਸ਼ਾਮਿਲ, ਇੱਕ ਸੁਧੀਰ ਚੌਧਰੀ ਵੀ ਉਹਨਾਂ ਦਾ ਇਹ ਲੋਕ ਨੇ ਸਾਰੇ, ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ। ਹੋਰ ਬਹੁਤ ਨੇ ਜਿਹੜੇ ਦੇਖੋ ਨਾ ਹਰ ਚੀਜ਼ ਉਹਨਾਂ ਨੇ ਆਪਣੀ ਡਿਗਨਿਟੀ ਤੱਕ ਕੰਪਰੋਮਾਈਜ਼ ਕਰ ਦਿੱਤੀ। ਉਹਨਾਂ ਨੇ ਦੇਖੋ ਨਾ ਉਹਨਾਂ ਨੇ ਐਸੀ ਮਤਲਬ ਕਿ ਇੱਕ ਹਰਕਤ ਕੀਤੀ ਹੈ ਜਿਵੇਂ ਬੌਂਗੀ ਮਾਰੀ ਹੈ ਕਿ ਬੰਦਾ ਸੁਣ ਕੇ ਜਿਹੜਾ ਨਾ ਉਹ ਹੱਸਦਾ। ਤੇ ਉਹਨਾਂ ਦਾ ਮਜ਼ਾਕ ਤੇ ਪੂਰੀ ਦੁਨੀਆ 'ਚ ਉੱਡਿਆ, ਔਰ ਉਸ ਤੋਂ ਬਾਅਦ ਹੀ ਮੈਂ ਸਮਝਦਾ ਵਾਂ ਕਿ ਇੰਡੀਅਨ ਐਸਟੈਬਲਿਸ਼ਮੈਂਟ, ਇੰਡੀਅਨ ਰॉ ਦੇ ਜਿਹੜੇ ਮਾਮਲਾਤ ਨੇ ਉਹ ਆਸ਼ਕਾਰ। ਤੇ ਇਹ ਇੱਕ ਵਾਕਿਆ ਹੋਇਆ ਕਿ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਜੰਗ ਝੂਠੀ ਹੋ ਗਈ। ਹਾਂ, ਉਹ ਕੌਮਤ ਇਦਾਂ ਨੇ ਤੇ ਕਹਿਤਾ ਨਾ ਕਿ ਜਿਹੜਾ ਆਪਰੇਸ਼ਨ ਸੰਦੂਰ ਦੇ ਤਹਿਤ ਉਹਨੇ ਪਾਕਿਸਤਾਨੀ ਹਦੂਦ 'ਚ ਉਹ ਖਿਲਾਫਵਰਜ਼ੀ ਨਹੀਂ ਕੀਤੀ, ਮੰਨਿਆ ਵੀ ਨਹੀਂ। ਪਹਿਲਗਾਮ ਨੂੰ ਵੀ ਉਹਨੇ ਕਿਹਾ ਕਿ ਪਾਕਿਸਤਾਨ ਦਾ ਕੋਈ ਕਸੂਰ ਨਹੀਂ, ਹਮਲਾ ਕੀਤਾ, ਕਿਸੇ ਨੂੰ ਨਹੀਂ ਉਹਨਾਂ ਨੇ ਦੱਸਿਆ, ਕੋਈ ਨਹੀਂ ਗੱਲ ਕੀਤੀ। ਤੁਸੀਂ ਇੱਕ ਮੁਲਕ ਤੇ ਅਟੈਕ ਕਰ ਦਿੱਤਾ ਯਾਰ, ਤੁਸੀਂ ਵਾਕਿਆ ਹੋਇਆ, ਤੁਸੀਂ ਉਹਦੀ ਤਹਿਕੀਕਾਤ ਕਰੋ, ਬੰਦੇ ਪਹਿਲੇ ਫੜੋ, ਫਿਰ ਤੁਸੀਂ ਉਸ ਤੋਂ ਬਾਅਦ ਗੱਲ ਕਰੋ ਗਵਰਨਮੈਂਟ ਦੇ ਨਾਲ। ਅਸੀਂ ਤੇ ਫਿਰ ਪਾਕਿਸਤਾਨ ਨੇ ਕਿਹਾ ਕਿ ਚਲੋ ਅਸੀਂ ਜੁਆਇੰਟ ਇਨਵੈਸਟੀਗੇਟ, ਤੁਸੀਂ ਉਹਦੇ ਤੇ ਨਹੀਂ ਕੀਤਾ। ਫਿਰ ਤੁਹਾਨੂੰ ਯਾਦ ਹੈ ਕਿ ਮੋਦੀ ਨੇ ਤਕਰੀਰ ਦੇ ਵਿੱਚ ਵੀ ਇਹ ਕਈ ਗੱਲਾਂ ਕੀਤੀਆਂ, ਇੱਕ ਦਫਾ ਨਹੀਂ 2 ਵਾਰੀ ਕਿਹਾ ਕਿ ਅਸੀਂ ਤੁਹਾਡੇ ਨਾਲ ਵਾਟਰ ਵਾਰ ਸ਼ੁਰੂ ਕਰਾਂਗੇ, ਅਸੀਂ ਪਾਕਿਸਤਾਨ ਨੂੰ ਸਹਿਰਾ ਦੇ ਵਿੱਚ ਤਬਦੀਲ ਕਰਾਂਗੇ। ਬਿਲਕੁਲ, ਇਹ ਕੋਈ ਵਜ਼ੀਰ ਆਜ਼ਮ, ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦਾ ਇੱਕ ਗੈਰ ਇਨਸਾਨੀ ਰਵੱਈਏ ਅਖਤਿਆਰ ਕਰਨਾ ਇਹ ਇੱਕ ਅੱਛੀ ਗੱਲ ਨਹੀਂ ਹੈ। ਕਿ ਤੁਸੀਂ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਉਹਨਾਂ ਨੇ ਦਰਿਆਏ ਚਨਾਬ ਦੇ ਪਾਣੀ ਨੂੰ ਔਰ ਜੇਹਲਮ ਦੇ ਔਰ ਇਸ ਤਰ੍ਹਾਂ ਦੇ ਕੀਤਾ, ਤੇ ਨੋ ਡਾਊਟ ਪਾਕਿਸਤਾਨ ਨੂੰ ਬੜੇ ਪ੍ਰੋਬਲਮ ਨੇ। ਹਾਂ, ਦੇਖੋ ਨਾ ਸਾਡੇ ਉਹ ਉਹਨਾਂ ਨੇ ਕਿਹਾ ਵੀ ਹੈ ਨਾ ਇੰਡਸ ਵਾਟਰ ਕਮਿਸ਼ਨ ਦੇ ਜਿਹੜੇ ਸਰਬਰਾਹ ਨੇ ਮੈਰ ਅਲੀ ਸ਼ਾਹ ਸਾਹਿਬ ਕਿ ਸਿਰਫ ਦਰਿਆਵਾਂ ਦਾ ਭਾਅ 10% ਰਹਿ ਗਿਆ, ਇੰਨਾ ਘੱਟ ਹੋ ਗਿਆ। ਦੇਖੋ ਗੱਲ ਹੈ ਕਿ ਇਸ ਵਕਤ ਸਾਡੀ ਜ਼ਰਾਅਤ ਨੂੰ ਬਹੁਤ ਜ਼ਿਆਦਾ ਖਤਰਾ ਹੈ। ਇਸ ਵੇਲੇ ਸਾਡੀ ਜਿਹੜੀ ਗੰਦਮ ਦੀ ਫਸਲ ਹੈ ਉਹਨੂੰ ਪਾਣੀ ਦੀ ਜ਼ਰੂਰਤ ਹੈ, ਕਿਉਂਕਿ ਅਪ੍ਰੈਲ ਦੇ ਅੰਦਰ ਤੇ ਉਹਦੀ ਕਟਾਈ ਸ਼ੁਰੂ ਹੋ ਜਾਣੀ ਹੈ। ਇਸ ਪਾਣੀ ਦਾ ਉਹਨਾਂ ਨੂੰ ਮੌਸਮ ਹੈ, ਪਾਣੀ ਚਾਹੀਦਾ ਉਹਨਾਂ ਦੇ ਵਾਸਤੇ। ਤੇ ਇਸੇ ਤਰੀਕੇ ਦੇ ਨਾਲ ਹੀ ਸਾਨੂੰ ਜਿਹੜੀ ਮੂੰਜੀ ਦੀ ਫਸਲ ਵਾਸਤੇ ਵੀ ਚਾਹੀਦੇ ਨੇ, ਹੋਰ ਫਸਲਾਂ, ਯਾਨੀ ਹਰ ਫਸਲ ਨੂੰ ਕਿਸੇ ਨਾ ਕਿਸੇ ਰੰਗ ਦੇ ਵਿੱਚ ਪਾਣੀ ਚਾਹੀਦਾ ਹੁੰਦਾ। ਤੇ ਅਗਰ ਤੁਸੀਂ ਇਸ ਮੌਕੇ ਦੇ ਉੱਤੇ ਪਾਣੀ ਬੰਦ ਹੋ ਤੇ ਪਾਕਿਸਤਾਨ ਵਾਸਤੇ ਬੜਾ ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਔਰ ਇਹਦੇ 'ਚ ਮੈਂ ਇਹ ਵੀ ਕਹਾਂਗਾ, ਅਸੀਂ ਇੰਡੀਆ ਦੁਸ਼ਮਣ ਹੈ, ਉਹਨੇ ਕਰਤਾ ਜੋ ਕਰਨਾ ਸੀ ਔਰ ਉਹ ਕਰਦਾ ਰਹੇਗਾ, ਲੇਕਿਨ ਇਹਦੇ ਅੰਦਰ ਸਾਡੀਆਂ ਜਿਹੜੀਆਂ ਕੁਤਾਹੀਆਂ ਨੇ ਉਹਨਾਂ ਦੇ ਉੱਤੇ ਵੀ ਸਾਨੂੰ ਮੱਦੇਨਜ਼ਰ ਅਸੀਂ ਵਾਟਰ ਰੈਜ਼ਰਵਾਇਰ ਨਹੀਂ ਕਰ ਸਕੇ। ਦੇਖੋ ਪੰਜਾਬ ਹਕੂਮਤ ਨੇ ਕੈਨਾਲਸ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਕਿ ਜਿਹੜੇ ਚੁਲਸਤਾਨ ਦੇ ਪੰਜਾਬ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਅਸੀਂ ਜ਼ਮੀਨਾਂ ਆਬਾਦ ਕਰੀਏ, ਪਾਣੀ ਦੇ ਵਿੱਚ ਆ ਜਾਓ। ਲੇਕਿਨ ਸਿੰਧ ਦੇ ਵਿੱਚ ਕੌਮ ਪ੍ਰਸਤਾਂ ਨੇ ਉਹਨੂੰ ਇਸ਼ੂ ਬਣਾਇਆ ਔਰ ਉਹਦਾ ਇੱਕ ਫਿਰ ਬਿਲਾ ਆਖਰ ਉਹ ਕਰਨਾ ਪਿਆ। ਹਾਲਾਂਕਿ ਉਹ ਪੰਜਾਬ ਦੀ ਗਵਰਨਮੈਂਟ ਦਾ ਫਿਰ ਸੀ, ਪੰਜਾਬ ਦੇ ਫੰਡ ਸਨ, ਪੰਜਾਬ ਦਾ ਪਾਣੀ ਸੀ, ਜਿੰਨਾ ਸਾਡਾ ਹਿੱਸਾ ਹੈ ਉਹਨਾਂ ਪਾਣੀ ਸੀ ਨਾ। ਤੇ ਐਸੇ ਤਰੀਕੇ ਦੇ ਨਾਲ ਹੀ ਕਾਲਾ ਬਾਗ ਦਾ ਡੈਮ ਦਾ ਮਸਲਾ ਸੀ, ਤੇ ਉਹਦੇ ਉੱਤੇ ਵੀ ਕੌਮ ਪ੍ਰਸਤਾਂ ਨੇ, ਕੇਪੀ ਦੇ ਕੌਮ ਪ੍ਰਸਤਾਂ ਨੇ ਔਰ
ਇੱਕ ਮੈਨੂੰ ਇਹ ਨਹੀਂ ਸਮਝ ਆਉਂਦੀ, ਤੁਸੀਂ ਗੌਰ ਕਰੋ ਇਸ ਗੱਲ ਦੇ ਉੱਤੇ ਕਿ ਆਕਬਤ ਨਾ ਦੇਸ਼ੀ ਤੇ ਮੈਂ ਨਹੀਂ ਇਹਨੂੰ ਕਵਾਂਗਾ। ਇਹ ਮੈਨੂੰ ਲੱਗਦਾ ਹੈ ਕਿ ਵੀ ਸਾਡੇ ਜਿਹੜੇ ਕੁਝ ਲੋਕ ਹੋਣਗੇ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਉਹ ਕਿਉਂ ਕਰ ਰਹੇ ਨੇ। ਇਹ ਪਾਕਿਸਤਾਨ ਦੇ ਉੱਤੇ ਤੁਸੀਂ ਅਗਰ ਡੈਮ ਨਹੀਂ ਬਣਾ ਰਹੇ ਤੇ ਇਹਦਾ ਮਤਲਬ ਕਿ ਤੁਸੀਂ ਪਾਕਿਸਤਾਨ ਦੇ ਨਾਲ ਦੁਸ਼ਮਣੀ ਕਰ ਰਹੇ ਹੋ, ਔਰ ਪਾਕਿਸਤਾਨ ਦੇ ਨਾਲ ਨਹੀਂ, ਪਾਕਿਸਤਾਨ ਦੇ ਲੋਕਾਂ ਦੇ ਨਾਲ, ਪਾਕਿਸਤਾਨ ਦੇ ਬੰਦਿਆਂ ਦੇ ਨਾਲ। ਤੁਸੀਂ ਜਿਹੜਾ ਪਾਕਿਸਤਾਨ ਦੀ 25 ਕਰੋੜ ਆਬਾਦੀ ਹੈ, ਇਸ ਮੁਲਕ ਦੇ ਵਿੱਚ ਆਬਾਦ ਹੈ ਜਿਹੜੇ ਲੋਕ, ਇਸ ਰਿਆਸਤ ਦੇ ਅੰਦਰ ਜਿਹੜੇ ਆਬਾਦ ਨੇ, ਸਾਰੇ ਹੀ ਕੌਮਾਂ ਨੇ, ਸਾਰੇ ਜ਼ਾਤਾਂ ਨੇ, ਸਾਰੀ ਬਰਾਦਰੀ ਨੇ। ਅਗਰ ਤੁਸੀਂ ਇੱਥੇ ਡੈਮ ਨਹੀਂ ਬਣਨ ਦਿੰਦੇ, ਇੱਥੇ ਸਕੂਲ ਨਹੀਂ ਬਣਨ ਦਿੰਦੇ, ਇੱਕ ਮਿਸਾਲ ਦੇ ਰਹੇ ਹਾਂ ਤੁਹਾਨੂੰ, ਤੁਸੀਂ ਰੇਲਵੇ ਨਹੀਂ ਬਣਨ ਦਿੰਦੇ, ਕਿਸੇ ਦੀ ਟ੍ਰੇਡ 'ਚ ਤੁਸੀਂ ਇਜ਼ਾਫਾ, ਇਹਦਾ ਮਤਲਬ ਹੈ ਕਿ ਤੁਸੀਂ ਪਾਕਿਸਤਾਨ ਦੇ 25 ਕਰੋੜ ਆਵਾਮ ਦੇ ਇੰਟਰਸਟ ਦੇ ਖਿਲਾਫ ਕਰ ਰਹੇ ਹੋ। ਦੇਖੋ ਜਿਹੜੀ ਮੇਨ ਅਸ਼ਰਾਫੀਆ ਹੈ, ਹੁਕਮਰਾਨ ਅਸ਼ਰਾਫੀਆ ਕਿਸੇ ਵੀ ਮੁਲਕ ਦੀ, ਸਾਡੀ ਵੀ ਉਹੀ ਅਸ਼ਰਾਫੀਆ, ਉਹਨਾਂ ਦਾ ਤੇ ਕੁਝ ਨਹੀਂ ਵਿਗੜੇਗਾ। ਉਹਨਾਂ ਨੂੰ ਗੰਦਮ ਵੀ ਮਿਲ ਜਾਏਗੀ, ਉਹਨਾਂ ਨੂੰ ਆਟਾ ਵੀ ਮਿਲ ਜਾਏਗਾ। ਤੁਹਾਨੂੰ ਇੱਕ ਮੈਨੂੰ ਯਾਦ ਆ ਗਈ ਗੱਲ ਕਿ ਇਥੋਪੀਆ ਦੇ ਵਿੱਚ ਕਹਿਤ ਪਿਆ ਸੀ, ਬੜੇ ਪੁਰਾਣੀ ਬਰਸੋਂ ਪਹਿਲਿਆਂ ਦੀ ਗੱਲ ਸੀ, ਤੇ ਉਹਦੇ 'ਚ ਇੱਕ ਰਿਪੋਰਟ ਛਾਇਆ ਹੋਈ ਸੀ, ਇੱਕ ਸ਼ਾਇਦ ਕਿਸੇ ਇੰਟਰਨੈਸ਼ਨਲ ਮੈਗਜ਼ੀਨ ਦੇ ਵਿੱਚ। ਉਹ ਉਹਨਾਂ ਦੇ ਕੈਪੀਟਲ ਅਦੀਸ ਅਬਾਬਾ ਦੇ ਵਿੱਚ ਗਏ ਸਨ, ਤੇ ਅਦੀਸ ਅਬਾਬਾ ਦੀ ਉਹਨੇ ਮੰਜ਼ਰਕਸ਼ੀ ਕੀਤੀ ਸੀ। ਇੱਕ ਤਰਫ ਇਥੋਪੀਆ ਦੇ ਵਿੱਚ ਕਹਿਤ ਸੀ, ਲੋਕ ਭੁੱਖ ਨਾਲ ਮਰ ਰਹੇ ਸਨ, ਜਾਨਵਰ ਮਰ ਰਹੇ ਸਨ, ਤੇ ਇਥੋਪੀਆ ਦੇ ਵਿੱਚ ਨਾਈਟ ਕਲੱਬ ਆਬਾਦ ਸਨ, ਉੱਥੇ ਰੰਗਾ ਰੰਗੀ ਸੀ। ਉਹਨੇ ਦੇਖਿਆ ਕਿ ਉਹਨੇ ਕਿਹਾ ਕਿ ਇਹ ਮੰਜ਼ਰ ਦੱਸਿਆ ਸੀ ਕਿ ਜਿਹੜੇ ਅਸ਼ਰਾਫੀਆ ਜਾਂ ਪੈਸੇ ਵਾਲੇ ਲੋਕ ਨੇ ਉਹਨਾਂ ਦਾ ਕੁਝ ਨਹੀਂ ਵਿਗੜਦਾ। ਤੇ ਇੰਝ ਹੀ ਸਾਡੀ ਜਿਹੜੀ ਸਿਆਸਤਦਾਨ ਨੇ, ਸਾਡੀ ਸਿਆਸੀ ਕਿਆਦਤ ਨੇ, ਹਮੇਸ਼ਾ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦੇ ਉੱਤੇ ਬੋਲਣਗੇ। ਐਸਟੈਬਲਿਸ਼ਮੈਂਟ ਤੋਂ ਮੁਰਾਦ ਆਰਮੀ ਨੂੰ ਲੈਂਦੇ ਨੇ, ਹਾਲਾਂਕਿ ਅਦਲੀਆ ਵੀ ਉਹਦੇ ਵਿੱਚ ਹੀ ਆਂਦਾ ਹੈ, ਉਹਦੇ 'ਚ ਵਕੀਲ ਵੀ ਆਂਦੇ ਨੇ, ਉਹਦੇ 'ਚ ਸਿਆਸਤਦਾਨ ਖੁਦ ਵੀ ਤੇ ਆਂਦੇ ਨੇ, ਜਿਹੜੀ ਐਲੀਟ ਉਹ ਸਾਰੀ ਉਹਦੇ 'ਚ ਆਂਦੀ। ਤੁਸੀਂ ਤੁਹਾਡੇ ਤੇ ਮਫਾਦਾਤ, ਤੁਸੀਂ ਹੁਕਮਰਾਨ ਕਰ ਰਹੇ ਹੋ, ਤੁਸੀਂ ਆਇਨ ਦੇ ਪਾਬੰਦ ਹੋ। ਸਿੰਤਾਸ ਮੁਆਹਦਾ ਪੁਰਾਣਾ ਹੋ ਗਿਆ, ਉਹ ਮੁਅੱਤਲ ਹੈ ਇਸ ਵਕਤ, ਤੇ ਉਸ ਮੁਆਹਦੇ ਦੀ ਸ਼ਰਾਇਤ ਦੇ ਮੁਤਾਬਕ ਤੁਸੀਂ ਡੈਮ ਆਪਣੇ ਕਿਉਂ ਨਹੀਂ ਬਣਾਏ? ਪਾਕਿਸਤਾਨ ਦੇ ਵਿੱਚ ਤਰਬੇਲਾ ਤੋਂ ਬਾਅਦ ਕੋਈ ਡੈਮ ਨਹੀਂ ਬਣਿਆ ਵੱਡਾ, ਮਤਲਬ ਜਿਹੜਾ ਵੱਡਾ ਡੈਮ ਨਹੀਂ ਬਣਿਆ। ਤੇ ਜਿਹੜੇ ਲੋਕ ਇਹਦੀ ਮੁਖਾਲਫਤ ਕਰ ਰਹੇ ਸਨ, ਈਵਨ KP ਦੇ ਗਵਰਨਰ ਫਜ਼ਲ ਹਕ ਮਰਹੂਮ ਜਿਹੜੇ ਸਨ, ਉਹ ਵੀ ਮੁਖਾਲਫਤ ਕਰ ਰਹੇ ਸਨ। KP ਦੇ ਇਹਨਾਂ ਕੌਮ ਪ੍ਰਸਤਾਂ ਨੇ ਕਦੇ ਇਹ ਤਾਂ ਨਹੀਂ ਕਿਹਾ ਕਿ ਅਫਗਾਨਿਸਤਾਨ ਦੇ ਅੰਦਰ ਵੀ ਡੈਮ ਬਣ ਰਹੇ ਨੇ, ਤੇ ਜਿਹੜਾ ਪਾਕਿਸਤਾਨ ਦੇ ਵਿੱਚ ਦਰਿਆਏ ਕਾਬਲ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਨਾਲ ਪਿਸ਼ਾਵਰ ਵੈਲੀ ਸੈਰਾਬ ਹੋ ਰਹੀ ਹੈ, ਤੇ ਉਹਨਾਂ ਦੇ ਵਿੱਚ ਉਹਦੇ 'ਚ ਵੀ ਪਾਣੀ ਘਟ ਰਿਹਾ, ਤੇ ਇਹ ਨਹੀਂ ਕਿਸੇ ਨੂੰ ਪਤਾ ਚੱਲ ਰਿਹਾ ਕਿ ਯਾਰ ਉਧਰ ਵੀ ਅਗਰ ਡੈਮ ਬਣ ਰਿਹਾ ਤੇ ਤੁਹਾਡਾ ਹੱਕ ਨਹੀਂ ਬਣਦਾ ਕਿ ਉਹਦੇ ਤੇ ਬੋਲਣਾ। ਪਿਸ਼ਾਵਰ ਵੈਲੀ ਪਾਕਿਸਤਾਨ 'ਚ, ਤੁਸੀਂ ਇੱਥੇ ਰਹਿੰਦੇ ਪਏ ਹੋ। ਅਗਰ ਉਹ ਪਿਸ਼ਾਵਰ ਵੈਲੀ ਦੀ ਜ਼ਰਖੇਜ਼ ਜ਼ਮੀਨਾਂ ਜਿਨ੍ਹਾਂ 'ਚ ਸੁਆਬੀ, ਮਰਦਾਨ, ਚਾਰ ਸਦਾ, ਇਹ ਜ਼ਰਈ ਇਲਾਕੇ ਨੇ, ਤੇ ਇਹਨਾਂ ਦਾ ਪਾਣੀ ਘਟਦਾ ਹੈ, ਤੇ ਇਹਨਾਂ ਨੂੰ ਪਾਣੀ ਨਹੀਂ ਮਿਲਦਾ, ਤੇ ਇਹ ਲੋਕਾਂ ਦਾ ਜਿਹੜਾ ਥੋੜਾ ਬਹੁਤ ਅਨਾਜ ਪੈਦਾ ਹੁੰਦਾ ਤੇ ਇਹ ਕਿੱਧਰ ਜਾਣਗੇ? ਤੁਸੀਂ ਇਹ ਚੀਜ਼ ਸੋਚੀ ਕਦੇ ਇਹਨਾਂ ਨੇ? ਕਦੀ ਗੱਲ ਹੀ ਨਹੀਂ। ਇਹ ਕਿਸ ਕਿਸਮ ਦੀ ਕੌਮ ਪ੍ਰਸਤੀ ਹੈ? ਕੌਮ ਪ੍ਰਸਤੀ ਦਾ ਮਤਲਬ ਇਹ ਥੋੜਾ ਹੈਗਾ ਕਿ ਤੁਸੀਂ ਪੰਜਾਬ ਨੂੰ ਜਾ ਕੇ ਬੁਰਾ ਭਲਾ ਕਹਿਣਾ ਤੇ ਆਪਣੇ ਆਵਾਮ ਦਾ ਇੱਕ ਮਾਈਂਡ ਸੈਟ ਬਣਾਉਣਾ, ਉਹਨਾਂ ਦਾ ਮਾਈਂਡ ਮੇਕਅਪ ਕਰਨਾ ਕਿ ਪੰਜਾਬ ਸ਼ਾਇਦ ਸਾਰਾ ਕੁਝ ਕਰ ਰਿਹਾ। ਤੇ ਤੁਸੀਂ ਆਪਣੇ ਕੋਲੋਫੇਲ ਦੇ ਉੱਤੇ ਤੇ ਤਜ਼ਾਦ ਨੂੰ ਤਾਂ ਦੇਖੋ ਕਿ ਤੁਸੀਂ ਆਪਣੀ ਕੌਮ ਦੀ ਬਿਹਤਰੀ ਵਾਸਤੇ ਤੁਹਾਡੇ ਕੋਲ ਕੀ ਪ੍ਰੋਗਰਾਮ ਹੈਗਾ। ਪਾਕਿਸਤਾਨ ਦੀ ਜਿਹੜੀ, ਮੇਰਾ ਕਹਿਣ ਦਾ ਮਕਸਦ ਹੈਗਾ ਸਾਰੀ ਗੱਲ ਦਾ, ਕਿ ਪਾਕਿਸਤਾਨ ਦੀ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਹੈ, ਫੈਡਰਲ ਪਲੈਨਰ ਹੈਗੇ ਨੇ, ਇਹਨਾਂ ਨੂੰ ਵੀ ਇਹ ਆਪਣੀ ਕੁਤਾਹੀਆਂ ਦੇਖਣੀਆਂ ਚਾਹੀਦਾ। ਅੱਜ ਤੁਸੀਂ ਇਸ ਮੁਕਾਮ ਤੇ ਆ ਗਏ ਹੋ ਕਿ ਤੁਹਾਨੂੰ ਅੱਜ ਨਜ਼ਰ ਆ ਰਿਹਾ ਕਿ ਸਾਡੇ ਕੋਲ ਪਾਣੀ ਤੇ ਖਤਮ ਹੋ ਰਿਹਾ, ਤੁਸੀਂ ਆਪਣੇ ਡੈਮ ਕਿਉਂ ਨਹੀਂ ਬਣਾਏ? ਤੁਸੀਂ ਰੈਜ਼ਰਵਾਇਰ ਕਿਉਂ ਨਹੀਂ ਬਣਾਏ? ਪਿੱਛੇ ਐਡਾ ਵੱਡਾ ਫਲੱਡ ਆਇਆ ਕਿ ਇੰਨੇ ਪਾਣੀ ਸਾਡੇ ਕੋਲ ਆਇਆ ਸੀ, ਅਗਰ ਤੁਸੀਂ ਰੈਜ਼ਰਵਾਇਰ ਬਣਾਏ ਹੁੰਦੇ ਤਾਂ ਸ਼ਾਇਦ ਕੁਛ ਨਾ ਕੁਛ ਅਸੀਂ ਬਿਹਤਰ ਹੁੰਦੇ। ਦੁਸ਼ਮਣ ਚਲੋ ਕਿਉਂ ਕਰ ਲੈਂਦਾ? ਹੁਣ ਤੇ ਜਿਹੜਾ ਵੇ ਉਹ ਆਪ ਦੱਸਦੇ ਨੇ, ਲੇਕਿਨ ਦੱਸਦੇ ਆਫ ਦਾ ਰੈਕਡ ਹੀ ਰਹੇ ਕਿ ਜੀ ਅਗਲੇ 10 ਸਾਲਾਂ ਚ ਲਾਹੌਰ 'ਚ ਸਿਚੁਏਸ਼ਨ ਕਰਾਚੀ ਵਾਲੀ ਹੋ ਜਾਣੀ, ਟੈਂਕਰਾਂ ਨਾਲ ਪਾਣੀ ਪਹੁੰਚਾਉਣਾ ਪੈਣਾ ਪਾਣੀ। ਔਰ ਇੱਥੇ ਮੈਨੂੰ ਇੰਨਾ ਪਤਾ ਹੈ, ਅਸੀਂ ਬਚਪਨ 'ਚ ਤੁਸੀਂ ਵੀ ਦੇਖਿਆ ਹੋਣਾ, ਲਾਹੌਰ ਦੇ ਅੰਦਰ ਕੋਈ ਘਰ ਤਮੀਰ ਹੁੰਦਾ ਸੀ ਨਾ, ਤੇ 17 ਫੁੱਟ ਦੀ ਛੱਤ ਨੇ, ਤੇ ਬਗੈਰ ਕਿਸੇ ਮੋਟਰ ਤੋਂ ਪਾਣੀ ਉੱਤੇ ਜਾਂਦਾ ਸੀ, ਪਹਿਲੀ ਮੰਜ਼ਲ ਤੱਕ ਚਲਾ ਜਾਂਦਾ ਸੀ ਬਗੈਰ ਮੋਟਰ ਤੋਂ, ਤੇ ਉਹ ਖਤਮ ਹੋ ਗਿਆ। ਤੇ ਲੇਕਿਨ ਤੁਸੀਂ ਇਹ ਦੇਖੋ, ਇਹ ਸਾਡਾ ਕੰਮ ਨਹੀਂ ਸੀ, ਇਹ ਆਵਾਮ ਦਾ ਕੰਮ ਨਹੀਂ ਸੀ। ਆਵਾਮ ਬਹੁਤ ਸਾਰੀ ਹਕਾਇਕ ਤੋਂ ਲਾਇਲਮ ਹੁੰਦੀ ਹੈ। ਪਾਕਿਸਤਾਨ ਦੇ ਖਿਲਾਫ ਵਾਟਰ ਦਾ ਹਥਿਆਰ ਇਹ ਅੱਜ ਨਹੀਂ ਇਸਤੇਮਾਲ ਹੋਇਆ, ਇਹਦਾ ਖਤਰਾ ਅੱਜ ਨਹੀਂ ਸੀ, ਇਹ ਕਿਆਮੇ ਪਾਕਿਸਤਾਨ ਤੋਂ ਫੌਰਨ ਬਾਅਦ ਹੀ ਇਹ ਪਤਾ ਸੀ। ਯਾਨੀ ਇਹ ਖਤਰਾ ਸੀ ਕਿਉਂਕਿ ਜਿਹੜਾ ਫਲੋ ਆ ਰਿਹਾ ਸੀ ਦਰਿਆਵਾਂ ਦਾ, ਕਿ ਅਗਰ ਡੈਮ ਇੰਡੀਆ ਨੇ ਬਣਾਏ ਤੇ ਇੱਧਰ ਪਾਣੀ ਘਟ ਜਾਣਾ। ਤੇ ਸਰ ਤਾਲੀਮੀ ਨਿਸਾਬ ਚ ਪੜਾਉਂਦੇ ਰਹੇ ਨੇ ਅਸੀਂ, ਕਿਤਾਬਾਂ ਦੇ ਪੜ੍ਹਦੇ ਰਹੇ ਕਿ ਅਗਲੀ ਜੰਗ ਜਿਹੜੀ ਪਾਣੀ ਤੇ ਹੋਣੀ। ਇਹਦਾ ਮਤਲਬ ਕਿ ਜਿੰਨੇ ਵੀ ਸਾਡੇ ਇੱਥੇ ਹੁਕਮਰਾਨ ਰਹੇ ਨੇ, ਵਜ਼ੀਰ ਰਹੇ ਨੇ, ਮਸ਼ੀਰ ਰਹੇ ਨੇ, ਬਿਊਰੋਕਰੇਟ ਰਹੇ ਨੇ, ਜੱਜ ਰਹੇ ਨੇ, ਮਹਿਕਮਾ ਨਹਿਰਾਂ ਦੇ ਵਿੱਚ ਰਹੇ ਨੇ, ਇੰਜੀਨੀਅਰ ਰਹੇ ਨੇ,
ਤੇ ਕਿਸੇ ਨੇ ਕੋਈ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ। ਤਨਖਾਹਾਂ ਲਈਆਂ, ਰੋਟੀ ਪਾਣੀ ਖਾਧੀ, ਆਪਣੇ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਆਪ ਬਾਹਰ ਚਲੇ ਗਏ। ਤੇ ਇਹ ਤੇ ਇਸ ਮੁਲਕ ਦੀ ਓਨਰਸ਼ਿਪ ਤੁਸੀਂ ਨਹੀਂ ਲਈ, ਇਸ ਮੁਲਕ ਨੂੰ ਕਿਹਨਾਂ ਦੇ ਹਵਾਲੇ ਤੁਸੀਂ ਕੀਤਾ? ਇਸ ਮੁਲਕ ਦੇ ਵਿੱਚ ਮਰਾਤ ਤੁਸੀਂ ਲਈਆਂ ਨੇ, ਤੁਸੀਂ ਸਾਰਾ ਕੁਝ ਲਿਆ, ਲੇਕਿਨ ਤੁਸੀਂ ਇਸ ਮੁਲਕ ਦੇ ਨਾਲ ਮੁਖਲਸ ਵੀ ਤੇ ਹੋਵੋ ਨਾ, ਇਸ ਮੁਲਕ ਵਾਸਤੇ ਕੰਮ ਵੀ ਕਰੋ। ਇਹ ਰਿਆਸਤ ਦੀਆਂ ਬਾਉਂਡਰੀਆਂ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ, ਇਹ ਉਹਨਾਂ ਦਾ ਮੁਲਕ ਹੈ। ਠੀਕ ਹੈ ਨਾ? ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਇੱਥੇ ਕੋਈ ਛੋਟਾ ਮੋਟਾ ਟੈਰਰਿਸਟ ਆਇਆ ਤੇ ਉਹ ਮਾਰ ਕੇ ਚਲਾ ਗਿਆ, ਕੋਈ ਮੂੰਹ ਚੁੱਕਿਆ ਤੇ ਉਹ ਪਾਕਿਸਤਾਨ ਦੇ ਆ ਕੇ ਆਪਣੇ ਉਹ ਇੱਥੋਂ ਦੇ ਵਸਾਇਲ ਲੈਣਾ ਸ਼ੁਰੂ ਹੋ ਗਿਆ। ਤੇ ਇੱਥੋਂ ਦੇ ਲੋਕ ਜਿਹੜੇ ਨੇ ਉਹ ਕੋਈ ਭੇਡਾਂ ਬੱਕਰੀਆਂ ਜਾਂ ਮੁਸ਼ੱਕਤ ਕਰਨ ਵਾਲੇ ਲੋਕ ਤੇ ਨਹੀਂ ਹੈ ਕਿ ਵੀ ਉਹ ਤੁਹਾਡਾ ਸਿਰਫ ਤਨਖਾਹਾਂ ਪੂਰੀਆਂ ਕਰਨਗੇ। ਤੁਸੀਂ ਆਪਣੀਆਂ ਵੀ ਗਲਤੀਆਂ, ਇੰਡੀਆ ਨੇ ਤੇ ਜੋ ਕਰਨਾ ਸੀ ਉਹਨੇ ਕਰ ਦਿੱਤਾ, ਉਹ ਸਾਡਾ ਦੁਸ਼ਮਣ ਸੀ। ਲੇਕਿਨ ਅੱਜ ਵੀ ਸਾਡੇ ਕੋਲ ਟਾਈਮ, ਅੱਜ ਵੀ ਸਾਡੇ ਕੋਲ ਟਾਈਮ ਹੈ, ਕੁਝ ਨਹੀਂ ਵਿਗੜਿਆ ਪਾਕਿਸਤਾਨ ਦੇ ਵਿੱਚ, ਅੱਜ ਵੀ ਸਾਰਾ ਕੁਝ ਮੌਜੂਦ ਹੈਗਾ। ਅਸੀਂ ਇੱਕ ਆਪਣੇ ਬੰਦੋਬਸਤ ਕਰੀਏ, ਆਪਣੇ ਰਿਜ਼ਰਵਾਇਰ ਬਣਾਈਏ, ਪਲਾਨ ਕਰੀਏ ਚੀਜ਼ਾਂ ਨੂੰ, ਔਰ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਇਰਦ ਗਿਰਦ ਇਸ ਖਿੱਤੇ ਦੇ ਵਿੱਚ ਮੁਜ਼ਾਕਰਾਤ ਕਰੀਏ। ਅਸੀਂ ਇਹ ਨਹੀਂ ਕਹਿੰਦੇ ਕਿ ਦੋਸਤੀ ਹੋ ਜਾਏ, ਭਰਾਬੰਦੀ ਹੋ ਜਾਏ, ਯਾਨੀ ਇੱਕ ਮੁਲਕਾਂ ਦੇ ਦਰਮਿਆਨ ਜੋ ਇੱਕ ਰਿਲੇਸ਼ਨ ਹੁੰਦੇ ਨੇ ਉਹ ਰਿਲੇਸ਼ਨਸ਼ਿਪ ਕਾਇਮ ਕਰੋ। ਇਹਦੇ ਵਿੱਚ ਆਵਾਮ ਦਾ ਵੀ ਤੇ ਰੋਲ ਬਣਦਾ ਨਾ, ਤੇ ਤੁਸੀਂ ਹਰ ਸਾਡੇ ਪ੍ਰੋਗਰਾਮ 'ਚ ਇੱਕ ਆਵਾਮ ਨੂੰ ਮੈਸੇਜ ਦਿੰਦੇ ਹੋ, ਤੇ ਕਿਉਂਕਿ ਮੇਰਾ ਖਿਆਲ ਅੱਜ ਮੈਸੇਜ ਪਾਣੀ ਤੇ ਨਾ ਕਰ ਲਈਏ, ਪਾਣੀ ਤੇ ਕਰ ਲਈਏ, ਮੈਸੇਜ ਦੇ ਦਿਓ ਸਾਡੀ ਆਵਾਮ ਨੂੰ। ਇਹਦੋਂ ਦੇਖੋ ਅਸੀਂ ਆਵਾਮ ਨੂੰ ਮੈਸੇਜ ਮੇਰੀ ਤਰਫੋਂ, ਜਿਹੜੇ ਮੇਰੇ ਸੁਣਨ ਵਾਲੇ ਨੇ, ਸਾਡੇ ਪ੍ਰੋਗਰਾਮ ਨੂੰ ਦੇਖਣ ਵਾਲੇ ਨੇ, ਉਹਨਾਂ ਵਾਸਤੇ ਮੈਸੇਜ, ਉਹਨਾਂ ਨੇ ਗੱਲਾਂ ਵੀ ਸੁਣ ਲਈਆਂ ਨੇ ਕਿ ਪਾਣੀ ਬਹੁਤ ਵੱਡੀ ਨਿਮਤ ਹੈ ਕੁਦਰਤ ਦੀ, ਔਰ ਖ਼ਾਸ ਤੌਰ ਦੇ ਉੱਤੇ ਜਿਹੜਾ ਪੀਣ ਵਾਲਾ ਪਾਣੀ ਹੈ, ਮਿੱਠਾ ਪਾਣੀ ਅਸੀਂ ਉਹਨੂੰ ਕਹਿੰਦੇ, ਜ਼ੇਰੇ ਜ਼ਮੀਨ ਜਿਹੜਾ ਪਾਣੀ ਹੈ ਮਿੱਠਾ, ਇਹ ਕੁਦਰਤ ਨੇ ਫਿਲਟਰ ਕੀਤਾ। ਔਰ ਇਹ ਜ਼ਿਹਨ ਦੇ ਵਿੱਚ ਰੱਖਣਾ ਕਿ ਜਿਹੜਾ ਜ਼ੇਰੇ ਜ਼ਮੀਨ ਪਾਣੀ ਦੇ ਜ਼ਖਾਇਰ ਨੇ, ਇਹ ਇੱਕ ਦਿਨ 'ਚ, ਇੱਕ ਸਾਲ 'ਚ, 10 ਸਾਲ 'ਚ ਨਹੀਂ ਬਣੇ, ਇਹ ਸਦੀਆਂ ਦੇ ਵਿੱਚ ਪਾਣੀ ਦਾ ਬਣੇ ਨੇ। ਤੇ ਜਿਸ ਬੇਦਰਦੀ ਦੇ ਨਾਲ ਅਸੀਂ ਇਹਨੂੰ ਇਸਤੇਮਾਲ ਕਰ ਰਹੇ ਹਾਂ ਪਾਣੀ ਨੂੰ, ਤੇ ਇਹ ਪਾਣੀ ਆਹਿਸਤਾ ਆਹਿਸਤਾ ਇਹ ਵੀ ਜ਼ਿਹਨ 'ਚ ਰੱਖੋ ਕਿ ਕੁਦਰਤ ਦਾ ਇੱਕ ਆਪਣਾ ਪ੍ਰੋਸੈਸ ਹੁੰਦਾ, ਨੇਚਰ ਦਾ ਇੱਕ ਆਪਣਾ ਇੰਤਕਾਮ ਹੁੰਦਾ, ਨੇਚਰ ਦਾ ਇੱਕ ਆਪਣਾ ਆਰਡਰ ਹੁੰਦਾ। ਤੁਸੀਂ ਅਗਰ ਖੁਦ ਨੂੰ ਨਹੀਂ ਸਮਝੋਗੇ, ਪਾਣੀ ਦੇ ਇਸਤੇਮਾਲ ਦੇ ਉੱਤੇ ਇਹਤਿਆਤ ਨਹੀਂ ਵਰਤੋਗੇ, ਤੇ ਕੁਦਰਤ ਨੇ ਤੁਹਾਡੇ ਵਾਸਤੇ ਫਿਰ ਆਪਣੀ ਅਜ਼ਮਾਇਸ਼ ਵੀ ਰੱਖੀ। ਇਹ ਪਾਣੀ ਮੁੱਕ ਵੀ ਜਾਂਦਾ। ਦੁਨੀਆ ਦੇ ਬਹੁਤ ਸ਼ਹਿਰ ਖਿੱਤੇ ਐਸੇ ਨੇ ਜਿੱਥੇ ਪਾਣੀ ਖਤਮ ਹੋਇਆ, ਉਹ ਸ਼ਹਿਰਾਂ ਨੂੰ ਨਕਲ ਮਕਾਨੀ ਕਰਨਾ ਪਈ ਹੈ। ਤੇ ਇਹ ਵੀ ਰਿਪੋਰਟ ਤੁਹਾਡੇ ਸਾਹਮਣੇ ਸੀ ਆਈ ਕਿ 10 ਸਾਲ ਦੇ ਵਿੱਚ ਪਾਣੀ ਬਹੁਤ ਸਾਡਾ ਹੋਰ ਮਜ਼ੀਦ ਥੱਲੇ ਚਲੇ ਜਾਏਗਾ। ਤੇ ਪਾਣੀ ਦੀ ਇਹਤਿਆਤ ਵਰਤੋ, ਪਾਣੀ ਦਾ ਇਸਤੇਮਾਲ ਖਾਸ ਤੌਰ ਤੇ ਪੀਣਾ, ਸਾਡੇ ਇੰਤਜ਼ਾਮੀਆਂ ਨੂੰ ਵੀ ਇਸ ਵੱਲ ਤਵੱਜੋ ਦੇਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਬਗੈਰ ਜ਼ਿੰਦਗੀ ਨਹੀਂ ਹੈ। ਨਹੀਂ, ਬੜਾ ਬਿਹਤਰੀਨ ਮੈਸੇਜ ਤੁਸੀਂ ਸਾਹਿਬ ਦਿੱਤਾ, ਤੇ ਉਮੀਦ ਹੈ ਜੀ ਤੁਸੀਂ ਇਸ ਮੈਸੇਜ 'ਤੇ ਅਮਲ ਕਰੋਗੇ ਤੇ ਪਾਣੀ ਜਿਹੜਾ ਉਹਦੇ ਬਚਾਓ, ਤਾਂ ਕਿ ਸਾਡੀ ਆਉਣ ਵਾਲੀ ਨਸਲਾਂ ਜਿਹੜੀਆਂ ਨੇ ਉਹ ਉਹਨਾਂ ਵਾਸਤੇ ਵੀ ਪਾਣੀ ਜਿਹੜਾ ਵੇ ਉਹ ਬਚਿਆ ਰਹੇ। ਤੇ ਬਹਰਹਾਲ ਵਕਤ ਹੋਏ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਕਰਾਚੀ ਜਿਹੜੀ ਬੱਤਾਖੋਰੀ ਹੋ ਰਹੀ ਉਹਦੇ ਬਾਰੇ 'ਚ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਨਾਜ਼ਰੀਨ, कराची च बत्ताखोरी जी है वो एक बड़ा वड्डा मसला जो वो बन चुका और ये नैक्सस सिर्फ पाकिस्तान ही नहीं बल्कि बाहरों भी जो लोग ने उन्होंने नाल भी गठजोड़ है अंडरवर्ल्ड का। तो हुण वज़ीर आला सिंध मुराद अली शाह साहब जोड़े ने उन्होंने ये कल एक अहम इजलास भी तलब कर लिया जिहदे बत्ताखोरी के हवाले नाल जोड़े ने वो कुछ फैसले किए जाएंगे। तो चोई साहब वाले चलने देखने कि बत्ताखोरी का मामला है की है तो ये वास्ते की इकदाम जोड़े किए जा सकते हैं। चोई साहब जी जी अच्छा, बत्ताखोरी का जोड़ा ना मेरा ख्याल है कि कराची ਦੇ ਵਿੱਚ ਤੇ ਅਰਸੇ ਤੋਂ ਇਹ ਕੰਮ ਹੋ ਰਿਹਾ, ਕਦੇ ਕਮੀ ਹੋ ਜਾਂਦੀ ਕਦੇ ਜ਼ਿਆਦਾ ਹੋ ਜਾਂਦਾ। ਇਹ ਪੂਰੇ ਪਾਕਿਸਤਾਨ ਦੇ ਵਿੱਚ ਮਸਲਾ ਜੀ। ਠੀਕ, ਬਤਾਖੋਰੀ ਜਿਹੜੀ ਹੈ ਇਹ ਬਿਜ਼ਨਸ ਕਮਿਊਨਿਟੀ ਕੋਲੋਂ ਹੀ ਨਹੀਂ ਬਲਕਿ ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਹੁੰਦੇ ਸਨ ਉਹਨਾਂ ਦੇ ਕੋਲੋਂ ਵੀ ਲੋਕ ਜਿਹੜੇ ਇਲਾਕੇ ਦੇ ਗੁੰਡੇ ਬਦਮਾਸ਼ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਉਹ ਪਤਾ ਲੈਂਦੇ ਸਨ। ਜਿੱਥੇ ਰਿਆਸਤੀ ਰਿਟ ਕਮਜ਼ੋਰ ਹੋਏਗੀ ਉੱਥੇ ਅੰਡਰਵਰਲਡ ਤਾਕਤਵਰ ਹੁੰਦੀ, ਉੱਥੇ ਬੱਤਾ ਮਾਫੀਆ ਚੱਲਦਾ। ਤੁਸੀਂ ਪਾਕਿਸਤਾਨ ਦੇ ਕਰਾਚੀ ਦੇ ਖਾਸ ਤੌਰ ਦੇ ਤੇ ਜਿਹੜੇ ਗੈਂਗ ਨੇ ਉਹਨਾਂ ਦੇ ਉੱਤੇ ਤੇ ਫਿਲਮ ਵੀ ਬਣ ਗਈ ਹੁਣ, ਇੰਡੀਆ ਦੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ। ਸਿਰਫ ਕਰਾਚੀ ਨਹੀਂ KP ਦੇ ਅੰਦਰ ਬੱਤਾ ਲਿਆ ਜਾ ਰਿਹਾ। ਤਾਲਿਬਾਨ ਜਿਹੜੇ ਗੈਂਗਸਟਰ ਨੇ ਉਹ ਬੱਤਾ ਦੇ ਰਹੇ ਨੇ, ਉਹਦੇ ਬਾਰੇ 'ਚ KP ਦੇ ਸਿਆਸਤਦਾਨ ਖੁਦ ਇਹ ਗੱਲਾਂ ਕਰਦੇ ਨੇ ਕਿ ਵੀ ਉਹ ਘਰ 'ਚ ਆਉਣੇ ਕੈਮਰਾ ਵੀ ਉਹ ਗੱਲਾਂ ਕਰਦੇ ਨੇ ਕਿ ਬੱਤਾ ਉੱਥੇ ਵਜ਼ੀਰ ਤੱਕ ਦਿੰਦੇ ਨੇ, ਅਸੈਂਬਲੀ ਦੇ ਅਰਕਾਨ ਤੱਕ ਦੇ ਬਾਰੇ 'ਚ ਕਿਹਾ ਜਾਂਦਾ ਕਿ ਇਹ ਬੱਤਾ। ਤੇ ਲਿਹਾਜ਼ਾ ਕਰਾਚੀ ਦੇ ਅੰਦਰ ਬਿਜ਼ਨਸ ਕਮਿਊਨਿਟੀ ਨੇ ਕਿਉਂਕਿ ਕਈ ਦਫਾ ਕੀਤਾ, ਹੁਣ ਫਿਰ ਦੁਬਾਰਾ ਕੀਤਾ ਔਰ ਇਹ ਵੀ ਨਾਲ ਕਿਹਾ ਕਿ ਤੁਸੀਂ ਇੱਥੇ ਜਿਹੜਾ ਨਾ ਪੰਜਾਬ ਵਾਲਾ ਤਰੀਕਾਕਾਰ ਅਖਤਿਆਰ ਕਰੋ। ਦੇਖੋ ਜਿਹੜਾ ਅੰਡਰਵਰਲਡ ਹੁੰਦੀ ਹੈ ਨਾ, ਤੇ ਹੁਣ ਤੁਸੀਂ ਦੇਖ ਰਹੇ ਹੋਗੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਚੈਨਲ ਚਲਾ ਰਹੇ ਨੇ,
YouTube ਦੇ ਉੱਤੇ ਬੈਠੇ ਨੇ ਰੋਜ਼, ਔਰ ਉਹ ਕ੍ਰਾਈਮ ਨਾਲ ਤਲਕ, ਬਰਮਲਾ ਕਹਿੰਦੇ ਨੇ ਸਾਡਾ ਕ੍ਰਾਈਮ ਨਾਲ ਤਲਕ, ਮਤਲਬ ਕਿ ਇਹ ਕੋਈ ਗੱਲ ਨਹੀਂ। ਔਰ ਸ਼ੋਅ ਵੀ ਉਹ ਇਹੀ ਕਰ ਰਹੇ ਨੇ ਕਿ ਜੀ ਅਸੀਂ ਮੁਖਤਲਿਫ ਕ੍ਰਾਈਮ ਦੇ ਉੱਤੇ ਕਰਦੇ ਨੇ, ਉਹ ਚੀਜ਼ਾਂ ਕਰਦੇ ਨੇ। ਤੇ ਇਹ ਕਰਾਚੀ ਪਾਕਿਸਤਾਨ ਦਾ ਇੱਕ ਬਿਜ਼ਨਸ ਹੱਬ ਹੀ ਨਹੀਂ ਬਲਕਿ ਫਾਈਨੈਂਸ਼ੀਅਲ ਕੈਪੀਟਲ ਹੈ। ਤੇ ਕਾਰੋਬਾਰ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਵਾਸਤੇ ਅਮਨੋ ਅਮਾਨ ਬਹੁਤ ਜ਼ਰੂਰੀ ਚੀਜ਼ ਹੈ। ਤੇ ਅੰਡਰਵਰਲਡ ਦਾ ਖਾਤਮਾ ਕਰਨਾ ਇਹ ਬੜਾ ਇੰਪੋਰਟੈਂਟ ਹੋ ਚੁੱਕਿਆ ਹੈ। ਔਰ ਇਹ ਵੀ ਗੱਲ ਉਹਨਾਂ ਨੇ ਜਿਹੜੀ ਸਾਡੇ ਸਾਹਮਣੇ ਗੱਲਾਂ ਇਹ ਆ ਰਹੀਆਂ ਨੇ ਕਿ ਬੈਰੂਨੇ ਮੁਲਕ ਨੇ ਬੈਠੇ ਲੋਕ, ਬੈਰੂਨੇ ਮੁਲਕ ਤੋਂ ਆਪਰੇਟ ਕਰ ਰਹੇ ਨੇ। ਤੁਸੀਂ YouTube ਸਰਚ ਕਰ ਲਓ, ਤੁਸੀਂ YouTube ਸਰਚ ਕਰੋ, ਤੁਹਾਨੂੰ ਪਾਕਿਸਤਾਨ ਦੇ ਐਸੇ ਲੋਕ ਮਿਲ ਜਾਣਗੇ ਜਿਹੜੇ ਲੰਡਨ 'ਚ ਬੈਠੇ ਨੇ, ਜਿਹੜੇ ਦੁਬਈ ਦੇ ਵਿੱਚ ਬੈਠੇ ਨੇ, ਜਿਹੜੇ ਕੈਨੇਡਾ ਦੇ ਵਿੱਚ ਗਏ ਨੇ, ਜਿਹੜੇ ਹੋਰ ਮੁਲਕਾਂ ਦੇ ਵਿੱਚ ਗਏ ਨੇ। ਉਹ ਟਿਕਟੌਕ ਦੇ ਉੱਤੇ ਮੈਸੇਜਿੰਗ ਕਰਦੇ ਨੇ, ਟਿਕਟੌਕ ਦੇ ਉੱਤੇ ਆਪਣਾ ਉਹ ਦੱਸਦੇ ਨੇ ਕਿ ਅਸੀਂ ਕੀ ਕੁਝ ਕਰ ਸਕਨੇ ਹਾਂ। ਤੇ ਇਹ ਤੇ ਦੇਖੋ ਕੋਈ ਢੱਕੀ ਛੁਪੀ ਤੇ ਗੱਲ ਨਹੀਂ ਹੁਣ ਰਹੀ ਕਿਸੇ ਕੋਲ ਵੀ। ਔਰ ਇੱਕ ਫੜਿਆ ਵੀ ਗਿਆ, ਮਤਲਬ ਕਿ ਉਹ ਜਿਹੜਾ ਉਹਨਾਂ ਨੇ ਉਹ ਸਮਦ ਕਾਠੀਆ ਵਾਲਾ ਵੀ ਗ੍ਰਿਫਤਾਰ ਹੋਇਆ। ਤੇ ਇਹ ਜਿਹੜੇ ਕੋਈ ਕਾਠੀਆ ਵਾਲਾ ਹੈ ਤੇ ਕੋਈ ਕਾਲੂ ਲੰਗੜਾ ਹੈ ਤੇ ਕੋਈ ਅੰਨਾ ਹੈ ਤੇ ਕੋਈ ਕਾਣਾ ਹੈ, ਇਸ ਕਿਸਮ ਦੇ ਜਿਹੜੇ ਨਾਮ ਨੇ ਨਾ, ਫਿਰ ਇਹ ਸ਼ੂਟਰਸ ਨੂੰ ਤੇ ਆਮ ਜਿਹੜੀ ਇੱਥੇ ਬੰਦਿਆਂ ਨੂੰ ਮਰਵਾਉਣਾ ਉਹ ਤੇ ਕੋਈ ਐਡਾ ਮਸਲਾ ਕੰਮ ਨਹੀਂ ਕਿਸੇ ਨੂੰ। ਈਵਨ ਸ਼ੂਟਰ ਜਿਹੜਾ ਨਾ ਉਹ 10-12 ਹਜ਼ਾਰ ਰੁਪਏ ਨੂੰ ਵੀ ਉਹਨੂੰ ਦਿਓ ਨਾ ਤੇ ਉਹ ਕਿਸੇ ਦੂਸਰੇ ਬੰਦੇ ਨੂੰ ਜਾ ਕੇ ਗੋਲੀਆਂ ਮਾਰ ਕੇ ਆ ਜਾਂਦਾ। ਇਹ ਵੀ ਤੁਸੀਂ ਦੇਖੋ, ਤੁਹਾਡਾ ਜਿਹੜਾ ਇੱਥੋਂ ਦਾ ਸੂਬਾਈ ਮੈਂਬਰ ਅਰਕਾਨ ਅਸੈਂਬਲੀ ਬਲਾਲ ਯਾਸੀਨ ਨੂੰ ਗੋਲੀਆਂ ਨਹੀਂ ਲੱਗ ਗਈਆਂ ਸਨ, ਸ਼ੂਟਰ ਗ੍ਰਿਫਤਾਰ ਵੀ ਹੋ ਗਿਆ ਸੀ, ਪਤਾ ਵੀ ਲੱਗ ਗਿਆ ਸੀ ਕਿ ਕੀ ਨਹੀਂ ਹੋਇਆ। ਇਹ ਤਾਂ ਹੁਣ ਸ਼ੁਕਰ ਕਰੋ ਕਿ ਇੱਥੇ ਪੰਜਾਬ ਦੇ ਵਿੱਚ ਕੁਝ ਅਮਨ ਹੈ, ਲੇਕਿਨ ਕਰਾਚੀ ਦੇ ਵਿੱਚ ਇਹਨਾਂ ਨੂੰ ਬਹੁਤ ਸਖਤੀ ਕਰਨੀ ਪੈਣੀ। ਤੁਸੀਂ ਨਿਊਯਾਰਕ ਦੇ ਇੱਕ ਮੇਅਰ ਹੁੰਦੇ ਸਨ ਬੜੇ ਜੂਲੀਆਨੀ, ਬੜਾ ਪਾਪੂਲਰ ਆਦਮੀ ਸਨ, ਉਹਨਾਂ ਨੇ ਕ੍ਰਾਈਮ ਮਾਫੀਆ ਉੱਥੇ ਅਮਰੀਕਾ ਦੇ ਵਿੱਚ ਖਤਮ ਕੀਤਾ ਸੀ, ਠੀਕ ਹੈ। ਉਹਨਾਂ ਤੇ ਵੀ ਬੜੇ ਇਲਜ਼ਾਮਾਤ ਲੱਗੇ ਸਨ। ਤੇ ਕਰਾਚੀ ਨੂੰ, ਸਿੰਧ ਹੁਕੂਮਤ ਨੂੰ ਕਰਾਚੀ ਦੇ ਅੰਦਰ ਅੰਦਰੂਨੇ ਸਿੰਧ ਕੱਚੇ ਦੇ ਡਾਕੂ, ਇਹ ਫਲਾਨਾ ਤੇ ਢਿੰਗੜਾ ਉਹ ਪਿੱਛੇ ਜੇ ਬੱਸ ਵੀ ਅਗਵਾ ਕਰ ਲਈ ਸੀ। ਤੇ ਇਹ ਮੁਲਕ ਨੂੰ, ਇਸ ਮੁਲਕ ਦੇ ਆਵਾਮ ਨੂੰ ਇਹਨਾਂ ਲੋਕਾਂ ਦੇ ਕੋਲੋਂ ਜਾਨ ਛੁਡਾਣੀ, ਇਹ ਲੁੱਟ ਕੇ ਖਾ ਗਏ ਨੇ ਕ੍ਰਿਮੀਨਲ ਮਾਫੀਆ। ਇਹ ਰਿਪੋਰਟਾਂ ਨੇ ਵਾਈਟ ਕਾਲਰ ਕ੍ਰਿਮੀਨਲਸ ਇਸ ਸਿਸਟਮ ਦੇ ਅੰਦਰ ਦਾਖਲ ਹੋ ਗਏ ਨੇ। ਮਤਲਬ ਕਿ ਇਹਦੇ ਅੰਦਰ ਸਿਰਫ ਆਮ ਜਿਹੜਾ ਜਰਨਲ ਕ੍ਰਿਮੀਨਲ ਹੈ ਉਹ ਨਹੀਂ ਹੈਗਾ, ਇਹਦੇ ਅੰਦਰ ਤਾਲਿਬਾਨ ਦੇ ਗਰੁੱਪ, ਟੈਰਰਿਸਟ ਗਰੁੱਪ, BLA ਤੇ ਉਰਲਮ ਪਰਲਮ ਮਜ਼ਹਬ ਦੇ ਨਾਂ ਦੇ ਉੱਤੇ ਜਿਹੜੇ ਲੋਕ ਬਣਾਏ ਨੇ ਮਜ਼ਹਬੀ ਦੀ ਆੜ ਦੇ, ਉਹ ਵੀ ਇਸ ਮਸਲੇ 'ਚ ਬੜੇ ਨੇ। ਉਹ ਹੈ ਨੇ। ਤੇ ਨਹੀਂ ਤੁਹਾਨੂੰ ਲੱਗ ਰਿਹਾ ਕਿ ਆਪਰੇਸ਼ਨ ਜਿਹੜਾ ਅਗਰ ਬਤਾਗੋਰੀ ਦੇ ਖਿਲਾਫ ਕਰਦੀ ਹੈ, ਸਿੰਧ ਗਵਰਨਮੈਂਟ ਦੀ ਇੰਨੀ ਰਿਟ ਹੈ ਕਿ ਉੱਥੇ ਕਾਇਮ ਕਰ ਨਹੀਂ ਕਰਨਾ ਪਏਗਾ। ਗਵਰਨਮੈਂਟ ਨੇ ਪੰਜਾਬ 'ਚ ਸਾਬਤ ਨਹੀਂ ਕਰਤਾ, CCD ਨੇ ਸਾਬਤ ਨਹੀਂ ਕਰਤਾ ਕਿ ਜਿੱਡਾ ਮਰਜ਼ੀ ਵੱਡਾ ਬੰਦਾ ਹੈਗਾ। ਤਾਂ ਇੱਥੇ ਜਿਹੜਾ ਇੱਕ ਬੰਦੇ ਨੂੰ ਮਾਰਿਆ ਗਿਆ, ਜਿਹੜਾ ਮਰਿਆ, ਉਹ ਕੋਈ ਸੋਚ ਸਕਦਾ ਸੀ? ਐਸੀ ਗੱਲ ਨਹੀਂ ਹੁੰਦੀ। ਰਿਆਸਤ ਨਾਲ ਕੋਈ ਨਹੀਂ ਲੜ ਸਕਦਾ, ਰਿਆਸਤ ਤੋਂ ਵੱਡਾ ਕੋਈ ਨਹੀਂ ਹੁੰਦਾ। ਇਹ ਜ਼ਿਹਨ 'ਚ ਰੱਖਣਾ ਕਿ ਇਹ ਜਿੰਨੇ ਤੁਹਾਨੂੰ ਇਹ ਨਜ਼ਰ ਆਉਂਦੇ ਨੇ ਬਦਮਾਸ਼ ਗੁੰਡੇ, ਚਾਹੇ ਉਹ ਵਾਈਟ ਕਾਲਰ ਹੋਣ, ਚਾਹੇ ਉਹ ਐਬਸਕਾਉਂਡਰ ਹੋਣ, ਉਹ ਰਿਆਸਤ ਤੋਂ ਵੱਡੇ ਨਹੀਂ ਹੁੰਦੇ। ਇਹਨਾਂ ਨੂੰ ਜਦ ਤੱਕ ਤੁਸੀਂ ਐਲੀਮੀਨੇਟ ਨਹੀਂ ਕਰਦੇ, ਆਮ ਆਦਮੀ ਸੁੱਖ ਦਾ ਸਾਹ ਨਹੀਂ ਲੈ ਸਕਦਾ। ਔਰ ਉਹ ਕਿਸੇ ਵੀ ਸ਼ਕਲ 'ਚੋਂ, ਚਾਹੇ ਮਜ਼ਹਬ ਦੀ ਸ਼ਕਲ ਦੇ ਨਾਂ ਦੇ ਨਾਲ ਗੁੰਡਾਗਰਦੀ ਕੋਈ ਕਰ ਰਿਹਾ, ਚਾਹੇ ਕੌਮ ਪ੍ਰਸਤੀ ਦੇ ਨਾਂ ਦੇ ਉੱਤੇ ਗੁੰਡਾਗਰਦੀ ਕਰ ਰਿਹਾ, ਚਾਹੇ ਸਿਆਸਤ ਦੇ ਉੱਤੇ ਕਰ ਰਿਹਾ, ਤੇ ਇਹਨਾਂ ਲੋਕਾਂ ਦੇ ਨਾਲ ਬੜੇ ਆਹਨੀ ਹੱਥ ਨਾਲ ਨਿਬੜਨਾ ਪਏਗਾ। ਇਹਦੇ 'ਚ ਰਿਆਸਤ ਨੂੰ ਕਿਸੇ ਕਿਸਮ ਦੀ ਨਰਮੀ ਨਹੀਂ ਕਰਨੀ ਚਾਹੀਦੀ। ਇਹਨਾਂ ਦਾ ਖਾਤਮਾ ਕਰਕੇ ਹੀ ਅਸੀਂ ਤਰੱਕੀ ਦਾ ਅਮਲ ਸ਼ੁਰੂ ਕਰ ਸਕਦੇ ਹਾਂ। ਇਹ ਨਹੀਂ ਹੋ ਸਕਦਾ ਕਿ ਚੰਦ ਬੰਦੇ ਗੈਂਗ ਲੈ ਕੇ ਆ ਕੇ ਉੱਠ ਕੇ ਤੇ ਇੱਕ ਸਫੇਦ ਪੋਸ਼ ਆਦਮੀ ਮਿਹਨਤ ਕਰ ਰਿਹਾ, ਕਾਰੋਬਾਰ ਕਰ ਰਿਹਾ, ਤੁਸੀਂ ਕਿਹਾ ਪੈਸੇ ਦੇ ਤੈਨੂੰ ਨਹੀਂ ਦਿੰਦਾ, ਤੁਸੀਂ ਉਹਨੂੰ ਗੋਲੀ ਮਾਰ ਦਿੰਦੇ ਹੋ। ਕਿਉਂ ਬਈ? ਰਿਆਸਤ ਦਾ ਕੰਮ ਹੈ ਇਹਨਾਂ ਦੇ ਨਾਲ ਨਿਬੜਨਾ। ਗੌਰਮੈਂਟ ਆਵਾਮ ਉਹਨਾਂ ਨੂੰ ਤਨਖਾਹ ਦਿੰਦੀ ਹੈ, ਆਵਾਮ ਉਹਨਾਂ ਨੂੰ ਪੈਸੇ ਦਿੰਦੀ ਹੈ, ਹਕੂਮਤ ਨੂੰ, ਸਰਕਾਰੀ ਏਜੰਸੀਆਂ ਨੂੰ। ਇਹੋ ਜਿਹੇ ਲੋਕਾਂ ਨੂੰ ਖਤਮ ਕਰਕੇ ਹੀ ਮੁਲਕ ਤਰੱਕੀ ਕਰੇਗਾ। ਮੇਰਾ ਤੇ ਇਹ ਜੀ ਗੱਲ। ਨਾਜ਼ਰੀਨ, ਅਗਰ ਮੁਲਕ ਨੂੰ ਤਰੱਕੀ ਕਰਨੀ ਹੈ ਤਾਂ ਸਿਸਟਮ ਦੇ ਜਿੰਨੇ ਵੀ ਮਸਾਇਲ ਨੇ ਉਹਨਾਂ ਨੂੰ ਦੂਰ ਕਰਨਾ ਹੋਏਗਾ। ਤੇ ਉਹਦੇ ਉੱਤੇ ਰਿਆਸਤ ਦੀ ਜਿਹੜੀ ਕਮਿਟਮੈਂਟ ਉਹ ਵੀ ਚਾਹੀਦੀ ਹੈ, ਸਿਆਸੀ ਵਿਲ ਵੀ ਚਾਹੀਦੀ ਹੈ, ਆਵਾਮ ਦੀ ਸਪੋਰਟ ਵੀ ਚਾਹੀਦੀ ਹੈ। ਤੇ ਜਿਹੜੇ ਮੁਤਲਕਾ ਅਦਾਰੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੂੰ ਪੂਰੀ ਕਮਿਟਮੈਂਟ ਦੇ ਨਾਲ ਇਹ ਕੰਮ ਕਰਨਾ ਪਏਗਾ। ਤੇ ਇਸੇ ਦੁਆ ਦੇ ਨਾਲ ਤੇ ਇਸੇ ਉਮੀਦ ਦੇ ਨਾਲ ਕਿ ਪਾਕਿਸਤਾਨ ਜਿਹੜਾ ਵੇ ਉਹ ਜ਼ਰੂਰ ਤਰੱਕੀ ਕਰੇਗਾ ਔਰ ਜਿਹੜੇ ਮਸਾਇਲ ਨੇ ਉਹ ਦੂਰ ਹੋਣਗੇ। ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਕੱਲ੍ਹ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।